ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਨਾ ਟੌਰਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨਾਂ ਸੈਂਟਰ ਨੀਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ ਸੰਧੂ ਫੈਮਿਲੀ ਬੇਕਰਸਫੀਲਡ ਤੇ ਇੰਟਰਲਿਪ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ SBI ਤੋਂ। ਸੁਪਰੀਮ ਕੋਰਟ ਦੇ ਵਿੱਚ ਇਹਨੂੰ ਮੂੰਹ ਦੀ ਖਾਣੀ ਪਈ ਹੈ ਜੀ। ਹਾਂਜੀ, ਦੇਖੋ ਇਹ ਇਲੈਕਟੋਰਲ ਬੌਂਡ ਦਾ ਹੀ ਮਸਲਾ ਸੀਗਾ। ਇਲੈਕਟੋਰਲ ਬੌਂਡ ਦੇ ਵਿੱਚ ਉਹਨਾਂ ਨੇ ਫੈਸਲਾ ਦਿੱਤਾ ਸੀ ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਗੈਰ ਸੰਵਿਧਾਨਕ ਆ। ਜਦੋਂ ਕਾਂਟਾ ਵੱਜ ਗਿਆ, ਨਾਲ ਫੈਸਲਾ ਇਹ ਦਿੱਤਾ ਸੀਗਾ ਕਿ ਭਾਈ ਤੁਸੀਂ ਆਪਣੀ ਜਿਹੜੀ ਇਹ ਸਾਰੀ ਇਨਫੋਰਮੇਸ਼ਨ ਆ ਇਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ 6 ਤਰੀਕ ਤੱਕ ਦੇਣੀ ਆ ਤੇ ਗਾਂ ਉਹ ਫਿਰ 13 ਤੱਕ ਅਪਲੋਡ ਕਰ ਦੇਣਗੇ। ਇਹਨਾਂ ਨੇ ਕੀ ਕੀਤਾ ਸੀ ਕਿ 4 ਨੂੰ ਜਾ ਕੇ ਆਖਿਆ ਕਿ ਭਾਈ ਸਾਡੇ ਕੋਲ ਤੇ ਸਭ ਕੁਝ ਹੋਣਾ ਨਹੀਂ, ਸਾਡਾ ਤੇ ਡਾਟਾ ਪਿਆ 2 ਥਾਵਾਂ ਤੇ, ਉਹਦੇ ਵਾਸਤੇ ਭਾਈ ਸਾਨੂੰ ਤੇ 30 ਜੂਨ ਤੱਕ ਦਾ ਸਮਾਂ ਦੇ ਦਿਓ। ਇਹਦੇ ਤੇ ਫਿਰ ਇਹਨਾਂ ਦੀ ਪਟੀਸ਼ਨ ਤੇ ਹਾਲੇ ਸੁਣਵਾਈ ਹੋਣੀ ਸੀ। ਉਧਰੋਂ ADR ਨੇ ਇੱਕ ਪਟੀਸ਼ਨ ਪਾ ਦਿੱਤੀ ਕੰਟੈਂਟ ਦੀ ਜਿਹੜੀ ਪਟੀਸ਼ਨ ਪਾਈ ਸੀ, ਫਿਰ ਉਹਦੇ ਤੇ ਸੁਪਰੀਮ ਕੋਰਟ ਨੇ ਇੱਕੋ ਇੱਕ ਹੀ ਸੁਣਵਾਈ ਕੀਤੀ ਤੇ ਇਹਨਾਂ ਦੀਆਂ ਧੱਜੀਆਂ ਉਡਾ ਦਿੱਤੀਆਂ। ਅਸਲ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਅੱਜ ਇਹ ਸਾਬਤ ਕਰ ਦਿੱਤਾ ਕਿ ਖੁਦ ਮੁਖਤਿਆਰੀ ਨਾਂ ਦੀ ਸ਼ੈ ਇਹਨਾਂ ਸੰਸਥਾਵਾਂ ਚੋਂ ਖਤਮ ਹੋ ਗਈ ਆ, ਕਿਉਂਕਿ ਹਰੀਸ਼ ਸਾਲਵੇ ਨੂੰ ਇੰਗਲੈਂਡ ਤੋਂ ਸੱਦਿਆ ਗਿਆ ਵਕਾਲਤ ਵਾਸਤੇ। ਜਿਵੇਂ ਅੱਗੇ ਗੀਤਾ ਚਾਹੁੰਦਾ ਸੀਗਾ ਨਾ ਕਿ ਬਾਰੀ ਕਰਾ ਲੂੰ ਆਪੇ ਲੰਡਨੋਂ ਵਕੀਲ ਸੱਦ ਕੇ, SBI ਨੇ ਟਾਈਮ ਆਖਿਆ ਕਿ ਤੈਨੂੰ ਟਾਈਮ ਦਵਾ ਦੂੰ ਆਪੇ ਲੰਡਨੋਂ ਵਕੀਲ ਸੱਦ ਕੇ। ਪਰ ਉੱਥੇ ਸਾਰਾ ਕੁਝ ਜਿਹੜਾ ਇਹਨਾਂ ਦਾ ਕੀਤਾ ਕਰਾਇਆ ਸੀ ਉਹ ਗਿਆ ਪਾਣੀ 'ਚ, ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਬੰਦੇ ਦੇ ਪੁੱਤ ਬਣ ਕੇ ਕੱਲ ਆਪਦਾ ਦਫ਼ਤਰ ਬੰਦ ਕਰਨ ਤੱਕ ਤੁਸੀਂ ਇਹ ਸਾਰੀ ਜਾਣਕਾਰੀ ਦੇਣੀ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ, ਤੇ ਉਹਨਾਂ ਨੇ 15 ਤਰੀਕ ਤੱਕ ਸਾਰੀ ਅਪਲੋਡ ਕਰਨੀ ਹੋਏਗੀ। ਅਸੀਂ ਨਹੀਂ ਸੁਣਨਾ ਕੁਝ ਵੀ, ਮਤਲਬ ਕਿ ਇਹਨਾਂ ਨੂੰ ਕੋਈ ਟਾਈਮ ਨਹੀਂ ਮਿਲਿਆ। ਸਟੇਟ ਬੈਂਕ ਆਫ ਇੰਡੀਆ ਨੇ ਕੋਸ਼ਿਸ਼ ਕੀਤੀ ਬਹੁਤ ਹੀ ਜ਼ਿਆਦਾ ਕਿ ਨਰਿੰਦਰ ਮੋਦੀ ਦਾ ਪਰਦਾ ਢੱਕਿਆ ਜਾਏ, ਕਿਉਂਕਿ ਅਸੀਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਆਏ ਕਿ ਇਲੈਕਟੋਰਲ ਬੌਂਡ ਜਿਹੜਾ ਹੈ ਉਹ ਚੋਰ ਮੋਰੀ ਆ, ਤੇ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਉਹਦੇ ਵਿੱਚ ਦਰਜ ਟਿੱਪਣੀਆਂ ਵੀ ਇਹੀ ਗੱਲ ਵਾਰ-ਵਾਰ ਕਹਿੰਦੀਆਂ ਕਿ ਇਹ ਸਭ ਕੁਝ ਜਿਹੜਾ ਕੀਤਾ ਗਿਆ ਸੀਗਾ ਇਹ ਗੈਰ ਵਿਧਾਨਕ ਸੀ, ਗੈਰ ਸੰਵਿਧਾਨਕ ਸੀ। ਉਹਦੇ 'ਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਹੁਣ ਤੁਸੀਂ ਵੇਖੋ ਕਿ SBI ਸਰਕਾਰ ਵਾਸਤੇ ਕਿਵੇਂ ਤਰਲੋ ਮੱਛੀ ਹੋਇਆ ਪਿਆ। ਤੇ ਕੀ ਗੱਲ ਹੈ, ਜਦੋਂ ਇਲੈਕਟੋਰਲ ਬੌਂਡ ਕੋਈ ਖਰੀਦ ਕੇ ਕਾਂਗਰਸ ਨੂੰ ਦੇਵੇਗਾ ਤਾਂ ਕੀ ਇਹ ਜਾਣਕਾਰੀ ਸਰਕਾਰ ਤੱਕ ਨਾ ਪਹੁੰਚਾਉਂਦੇ ਹੋਣਗੇ? ਪਰ ਜੋ ਭਾਰਤੀ ਜਨਤਾ ਪਾਰਟੀ ਨੂੰ ਚੰਦਾ ਗਿਆ ਉਹਦੀ ਜਾਣਕਾਰੀ ਵਿਰੋਧੀ ਧਿਰ ਲੈ ਹੀ ਨਹੀਂ ਸਕਦੀ। ਆਰਟੀਕਲ 19 ਉਪਬੰਧ 21 ਕਹਿੰਦਾ ਕਿ ਸੂਚਨਾ ਦਾ ਅਧਿਕਾਰ ਜਿਹੜਾ ਹੈ ਉਹਦਾ ਉਲੰਘਣ ਹੈ। ਜੀ ਬਿਲਕੁਲ। ਸੋ ਗੱਲ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵਾਪਰੀਆਂ, ਮਤਲਬ ਕਿ ਮੈਂ ਤੁਹਾਨੂੰ ਜੇ ਨੁਕਤਾ ਦਰ ਨੁਕਤਾ ਗਿਣਾਵਾਂ ਕੀ ਕੁਝ ਸੀ, ਬਹੁਤ ਟਾਈਮ ਲੱਗ ਜਾਏਗਾ। ਇਹਨਾਂ ਨੇ ਬਹੁਤ ਕਾਲੇ ਮਾਲੇ ਕਰ ਦਿੱਤੇ।
ਪਹਿਲਾਂ ਨੈਟ ਪ੍ਰੋਫਿਟ ਦਾ 7% ਹੀ ਕੰਪਨੀਆਂ ਡੋਨੇਟ ਕਰ ਸਕਦੀਆਂ ਸਨ। ਹੂੰ ਇਹਨਾਂ ਨੇ ਚੱਕ ਕੇ ਪਿਓ ਦੇ ਪੁੱਤਾਂ ਨੇ ਕੀ ਕੀਤਾ ਕਿ ਭਾਵੇਂ ਕੋਈ ਲਾਸ ਦੇ ਵਿੱਚ ਆ ਤੇ ਭਾਵੇਂ ਕੋਈ 100% ਹੀ ਆਪਣਾ ਨੈਟ ਪ੍ਰੋਫਿਟ ਦਾਨ ਕਰ ਸਕਦਾ ਹੈ ਕੰਪਨੀ ਦੇ ਤੌਰ ਤੇ। ਜੀ ਫਿਰ ਫੋਰਨ ਫੰਡਿੰਗ ਵਾਲੀ ਜਿਹੜੀ ਵਿਆਖਿਆ ਸੀ, ਪਰਿਭਾਸ਼ਾ ਸੀਗੀ ਹੂੰ ਹੂੰ ਫੋਰਨ ਦੀਆਂ ਕੰਪਨੀਆਂ ਦੀ, ਉਹ ਚੇਂਜ ਕਰ ਦਿੱਤੀ। ਹੂੰ, ਉਹ ਇਸ ਵਾਸਤੇ ਤੇ ਸਾਫ਼ ਦਿਖਾਈ ਦਿੰਦਾ ਸੀਗਾ ਕਿ ਇਹ ਖੇਡ ਜਿਹੜੀ ਖੇਡੀ ਜਾ ਰਹੀ ਆ ਕਾਹਦੇ ਵਾਸਤੇ ਖੇਡੀ ਜਾ ਰਹੀ ਆ। ਜੀ ਹੁਣ ਸੁਪਰੀਮ ਕੋਰਟ ਨੇ ਸਮਾਂ ਇਹਨਾਂ ਨੂੰ ਕੋਈ ਨਹੀਂ ਦਿੱਤਾ। ਇਹ ਕੱਲ ਤੱਕ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਗੇ। ਹੁਣ ਟਾਈਮ ਤਾਂ ਬਚਿਆ ਨਹੀਂ, ਹੂੰ ਹੂੰ ਕੋਈ ਹੋਰ ਚਾਰਾਜੋਈ ਕਰ ਨਹੀਂ ਸਕਦੇ ਕਿਉਂਕਿ ਸੰਵਿਧਾਨਕ ਬੈਂਚ ਨੇ ਇਹਨਾਂ ਨੂੰ ਆਰਡਰ ਦਿੱਤਾ। ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਕੀ ਜਾਣਕਾਰੀ ਸਾਰੇ ਦੀ ਸਾਰੀ ਜਿਹੜੀ ਆ ਉਹ ਸਾਹਮਣੇ ਆਵੇਗੀ ਜਾਂ ਉਹਦੇ ਵਿੱਚ ਅੱਧ ਅਧੂਰੀ ਜਿਹੜੀ ਆ ਰਹਿ ਜਾਏਗੀ। ਅੱਧ ਅਧੂਰੀ ਮੈਂ ਕਾਹਤੋਂ ਕਹਿ ਰਿਹਾ ਕਿ ਇਲੈਕਟੋਰਲ ਬੌਂਡ ਜਿਸਨੇ ਖਰੀਦਿਆ, ਖਰੀਦਦਾਰ ਦਾ ਤਾਂ ਸਾਰਾ ਕੁਝ ਦੇ ਦੇਣਗੇ। ਹੁਣ ਇਹਦੇ ਵਿੱਚ ਵੀ ਗਾ ਪੰਗਾ, ਰਮੇਸ਼ ਨੇ ਖਰੀਦਿਆ, ਉਹਨੇ ਸੁਰੇਸ਼ ਨੂੰ ਫੜਾ ਦਿੱਤਾ, ਸੁਰੇਸ਼ ਨੇ ਗਾ ਮਹੇਸ਼ ਨੂੰ ਆਖਿਆ, ਮਹੇਸ਼ ਨੇ ਹਰਮੇਸ਼ ਨੂੰ ਕਿਹਾ, ਹਰਮੇਸ਼ ਆ ਕੇ ਭਾਰਤੀ ਜਨਤਾ ਪਾਰਟੀ ਨੂੰ ਫੜਾਇਆ, ਹੂੰ, ਕਿਉਂਕਿ ਇਹ ਐਕਸਚੇਂਜੇਬਲ ਹੈ ਨਾ। ਹਾਂਜੀ ਹਾਂਜੀ ਬਿਲਕੁਲ। ਇਹਦਾ ਇੱਕ ਮਤਲਬ ਕਿ ਕਹਿ ਲਓ ਕਿ ਕੋਡ ਹੁੰਦਾ ਹੈ, ਜਿਹੜਾ ਸ਼ਾਇਦ ਲਾਈਟ ਦੇ ਵਿੱਚ, ਸਪੈਸ਼ਲ ਲਾਈਟ ਦੇ ਵਿੱਚ ਦੇਖਿਆ ਜਾ ਸਕਦਾ ਹੈ। ਜੀ ਤਾਂ ਮਤਲਬ ਇਹ ਆ ਕਿ ਇਹ ਹੁਣ ਜਾਣਕਾਰੀ ਕਿੰਨੀ ਕੁ ਦਿੰਦੇ ਆ, ਇਹ ਵੇਖਣ ਵਾਲੀ ਗੱਲ ਹੋਏਗੀ। ਇਹ ਜਾਣਕਾਰੀ ਜੇ ਦੇਣਗੇ ਤਾਂ ਮੇਰੇ ਖਿਆਲ ਦੇ ਨਾਲ ਇੰਨੀ ਕੁ ਦੇਣਗੇ, ਕਿਉਂਕਿ ਇਹ ਪਹਿਲਾਂ ਹੀ ਕਹਿ ਚੁੱਕੇ ਆ ਕਿ ਦੇਖੋ ਜੀ ਅਸੀਂ ਜਿਹੜਾ ਇਲੈਕਟੋਰਲ ਬੌਂਡ ਇਸ਼ੂ ਕਰਦੇ ਆ ਉਹਦੀ ਸਾਰੀ ਜਾਣਕਾਰੀ ਗੁਪਤ ਰੱਖਣ ਵਾਸਤੇ ਅਸੀਂ ਆਪਣੀ ਮੇਨ ਜੋ ਬਰਾਤ ਆ ਬੰਬੇ ਦੀ, ਹੂੰ ਹੂੰ ਉਹਦੇ ਵਿੱਚ ਸੀਲਬੰਦ ਲਿਫਾਫੇ 'ਚ ਜਾਣਕਾਰੀ ਜਿਹੜੀ ਘੱਲ ਦਿੰਦੇ ਆ। ਯਾਨੀ ਉੱਥੇ ਸਾਈਲੋ 'ਚ ਸਾਡਾ ਜਿਹੜਾ ਸਾਰਾ ਡਾਟਾ, ਸਾਡਾ ਕੋਈ ਪੱਕਾ ਇਹਦਾ ਡਾਟਾਬੇਸ ਨਹੀਂ ਹੈਗਾ। ਹੂੰ ਹੂੰ ਪਰ ਸੁਪਰੀਮ ਕੋਰਟ ਨੇ ਇਹ ਗੱਲਾਂ ਸਾਰੀਆਂ ਦਰਕਿਨਾਰ ਕਰ ਦਿੱਤੀਆਂ। ਪਰ ਜਿਹੜਾ ਪਹਿਲਾ ਫੈਸਲਾ ਸੀਗਾ, ਪਹਿਲੇ ਫੈਸਲੇ ਦੇ ਵਿੱਚ ਤਾਂ ਸਾਰੀ ਜਾਣਕਾਰੀ ਕਹੀ ਸੀਗਾ ਕਿ ਹਾਂ ਬਈ ਸਾਰੀ ਜਾਣਕਾਰੀ ਦੇਵੋ। ਹੁਣ ਕੱਲ ਨੂੰ ਪਤਾ ਲੱਗੇਗਾ ਕਿ ਸਾਰੀ ਜਾਣਕਾਰੀ ਦਿੰਦੇ ਨੇ ਜਾਂ ਜਿਹੜਾ ਉਹ ਮਤਲਬ ਕਿ ਲੈਣ ਵਾਲਾ ਜਿਹਨੇ ਇਨਕੈਸ਼ ਕਰਾਇਆ, ਜਿਹਨੇ ਉਹਦਾ ਭੁਨਾਇਆ, ਤਾਂ ਉਹਦਾ ਪਤਾ ਲੱਗੇਗਾ, ਫਿਰ ਗੱਲ ਬਣਨੀ ਆ। ਅੱਛਾ, ਇਹਦੇ ਵਿੱਚ ਹੋਰ ਵੀ ਗੱਲਾਂ ਨੇ। ਹੁਣ ਇਹ ਤੇ ਕਹੀ ਜਾਂਦੇ ਆ ਕਿ ਦੇਖੋ ਜੀ ਸਾਡਾ ਡਾਟਾ ਇੱਥੇ ਉੱਥੇ ਆ। ਇੱਥੇ ਇੱਕ ਰਿਪੋਰਟ ਛਾਇਆ ਹੋਈ ਆ ਕਲੈਕਟਿਵ ਰਿਪੋਰਟਰਸ ਦੀ, ਮੇਰੇ ਕੋਲ ਸਾਰੇ ਕਾਗਜ਼ਾਤ ਹੈਗੇ ਆ, ਮੈਂ ਡਾਊਨਲੋਡ ਕੀਤੇ ਹੋਏ ਆ। ਉਹਦੇ ਵਿੱਚ ਤੇ ਇਹਨਾਂ ਨੇ 24 ਘੰਟਿਆਂ ਦੇ ਅੰਦਰ ਅੰਦਰ ਸਾਰਾ ਰਿਕਾਰਡ ਕੱਢ ਕੇ ਦਿੱਤਾ ਹੋਇਆ ਉਹਨਾਂ ਨੂੰ। ਤੇ ਸਭ ਤੋਂ ਵੱਡੀ ਗੱਲ ਕਿ ਇਸ SBI ਨੇ ਕਿਵੇਂ ਆਪਣੀ ਖੁਦ ਮੁਖਤਿਆਰੀ ਦਾ ਭੋਗ ਪਾਇਆ ਕਿ ਇਹਦੇ ਵਿੱਚ ਇੱਕ ਇਸ ਤਰ੍ਹਾਂ ਦਾ ਬੌਂਡ ਵੀ ਹੈ ਜੋ ਐਕਸਪਾਇਰ ਹੋ ਗਿਆ, ਕਿਉਂਕਿ ਇਹਦੀ 15 ਦਿਨ ਦੀ ਮਿਆਦ ਹੁੰਦੀ ਹੈ ਹਜ਼ੂਰ, 15 ਦਿਨਾਂ ਬਾਅਦ ਐਕਸਪਾਇਰ ਐਲਾਨ ਦਿੱਤਾ ਜਾਂਦਾ ਹੈ। ਪਰ ਇੱਥੇ ਕੀ ਆ ਕਿ ਐਕਸਪਾਇਰ ਹੋਇਆ ਵੀ ਗਾ, ਚੇਅਰਮੈਨ ਤੋਂ ਫੋਨ ਕਰਵਾ ਕੇ ਉਹ ਕੈਸ਼ ਕਰਵਾ ਲਿਆ ਗਿਆ। ਤਾਂ ਇਹ ਤੇ ਪਤਾ ਲੱਗਣਾ ਚਾਹੀਦਾ ਹੈ ਨਾ ਕਿ ਕੌਣ ਖੇਡ ਰਿਹਾ ਸੀਗਾ। ਹੁਣ ਕਾਂਗਰਸੀ ਕੋਈ ਉੱਠ ਕੇ ਫੋਨ ਕਰੇ ਇਹਨਾਂ ਨੂੰ, ਇਹ ਕੌਣ ਮਤਲਬ ਕਿ ਮੰਨੇਗਾ। ਅੱਛਾ, ਚੇਅਰਮੈਨ ਤੇ ਇਹਨਾਂ ਦਾ ਐਕਸਟੈਂਸ਼ਨ ਲਈ ਬੈਠਾ। ਚੇਅਰਮੈਨ ਤੇ ਉਹੀ ਆ ਜਿਹਨੇ ਅੱਗੇ ਆ ਕੇ ਆਖਿਆ ਸੀਗਾ ਕਿ ਸਾਡਾ 24,000 ਕਰੋੜ ਰੁਪਈਆ ਜਿਹੜਾ ਉਹ ਇਨਵੈਸਟ ਹੋਇਆ ਅੰਬਾਨੀ ਵੱਲ, ਪਰ ਕੋਈ ਖਤਰਾ ਨਹੀਂ ਹੈਗਾ ਸਾਨੂੰ। ਤੇ ਇਹਨਾਂ ਦਾ ਇੱਕ ਹੋਲ ਟਾਈਮ ਡਾਇਰੈਕਟਰ ਤੇ ਉਹ ਭਾਰਤੀ ਜਨਤਾ ਪਾਰਟੀ ਦਾ ਵੈਸੇ ਫੀਮੇਲ ਆ, ਉਹ 12 ਤੱਕ ਤਾਂ ਇਹਨਾਂ ਦਾ ਅਹੁਦੇਦਾਰ ਰਿਹਾ। ਸੋ ਗੱਲ ਇਹ ਆ ਕਿ ਬਹੁਤ ਕੁਝ ਆ ਕਹਿਣ ਨੂੰ ਵੀ, ਬਹੁਤ ਕੁਝ ਆ ਵੇਖਣ ਨੂੰ, ਸਮਝਣ ਨੂੰ ਵੀ। ਪਰ ਗੱਲ ਇਹ ਆ ਕਿ ਅੱਜ ਇੱਕ ਵਾਰੀ ਕਿ ਸੁਪਰੀਮ ਕੋਰਟ ਨੇ ਇਹਨਾਂ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ। ਬਾਕੀ ਹੁਣ ਸਵੇਰੇ ਪਤਾ ਲੱਗੇਗਾ, ਕੱਲ ਨੂੰ ਪਤਾ ਲੱਗੇਗਾ ਕਿ ਕਿੰਨੀ ਕੁ ਜਾਣਕਾਰੀ ਦਿੰਦੇ ਆ। ਪਰ ਮੈਨੂੰ ਲੱਗਦਾ ਕਿ ਦੂਜੀਆਂ ਪਾਰਟੀਆਂ ਨੂੰ ਫਿਰ ਚਾਹੀਦਾ ਇਹ ਆ ਕਿ ਉਹ ਦੱਸ ਦੇਣ ਕਿ ਸਾਨੂੰ ਇੰਨੇ ਆਏ ਆ। ਆਪੇ ਭਾਜਪਾ ਦਾ ਤਾਂ ਪਤਾ ਲੱਗ ਜਾਏਗਾ। ਬਾਕੀ ਭਾਜਪਾ ਦਾ ਸਿੱਧਾ ਹਿਸਾਬ ਆ ਕਿ ਜਿੰਨਾ ਵੀ ਚੰਦਾ ਹੁਣ ਤੱਕ ਇਲੈਕਟੋਰਲ ਬੌਂਡ ਰਾਹੀਂ ਆਇਆ, ਉਹ 2/3 ਤੇ ਇਹਨਾਂ ਦੇ ਕੋਲ ਹੀ ਗਿਆ। ਉਹ ਤੇ ਅੰਕੜੇ ਵੀ ਹੈਗੇ। ਸੋ ਇਸ ਕਰਕੇ ਇਹ ਹੁਣ ਪਤਾ ਨਹੀਂ ਲੱਗੇਗਾ ਕਿ ਕਿੰਨੇ ਖਰੀਦਿਆਗਾ, ਕਿਹਦੇ ਥਰੂ ਖਰੀਦਿਆ, ਕੌਣ ਹੈ ਕੌਣ ਨਹੀਂ। ਇਹ ਤੇ ਸਿਸਟਮ ਇਦਾਂ ਦਾ ਹੀ, ਭਾਵੇਂ ਦਾਊਦ ਇਬਰਾਹਿਮ ਵੀ ਚਾਹਵੇ ਉਹ ਵੀ ਚੰਦਾ ਦੇ ਸਕਦਾ ਸੀ ਪਾਰਟੀਆਂ ਨੂੰ। ਬਿਲਕੁਲ। ਤੇ ਮਿੰਟੂ ਜੀ ਕਹਿੰਦੇ ਗੇਮ ਪਾਰਟੀ ਆ, ਬੀਜੇਪੀ ਨੂੰ ਵੱਡਾ ਝਟਕਾ ਲੱਗਿਆ, ਦੂਜਿਆਂ ਨੂੰ ਝਟਕਾ ਦੇਣ ਵਾਲੀ ਬੀਜੇਪੀ ਨੂੰ ਕਿਵੇਂ ਝਟਕਾ ਲੱਗਿਆ ਜੀ?
ਇਹ ਝਟਕੇ ਤੇ ਇਹਨਾਂ ਨੂੰ ਕਈ ਲੱਗੇ ਨੇ। ਜੀ। ਚੌਧਰੀ ਬਰਿੰਦਰ ਦਾ ਮੁੰਡਾ ਚਲੇ ਗਿਆ, ਹੂੰ। ਰਜਿੰਦਰ ਹਾਂਜੀ। ਚੂਰੂ ਦਾ MP ਚਲਾ ਗਿਆ। ਤੇ ਹੁਣ ਇਹ ਆ ਕਿ ਜਿਹੜਾ ਅਨਿਲ ਮਸੀਹ ਆ, ਉਹਦਾ ਜਿਹੜਾ ਖੇਡ ਹੋਇਆ ਸੀ, ਉਸ ਤੋਂ ਬਾਅਦ ਹੁਣ ਗੱਲ ਇਹ ਆ ਕਿ ਇੱਧਰ ਜਿਹੜੀ ਪਲਟੀ ਵੱਜੀ ਸੀ ਉਹ ਸੀ ਕਿ ਇਹਨਾਂ ਦੇ 3 ਕਾਉਂਸਲਰ ਚਲੇ ਗਏ ਸਨ ਭਾਰਤੀ ਜਨਤਾ ਪਾਰਟੀ 'ਚ। ਹੂੰ, ਹੂੰ, ਇਹ ਉਸ ਵੇਲੇ ਗਏ ਸਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਸੀ। ਹੂੰ। ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਫਿਰ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਜਿਸ ਤਰੀਕੇ ਨਾਲ ਕੀਤਾ। ਤੇ ਜੀ। ਕਮਾਲ ਦੀ ਗੱਲ ਇਹ ਆ ਕਿ ਉਹਨਾਂ ਤਿੰਨਾਂ 'ਚੋਂ ਉਹ ਜਿਹੜਾ ਤੀਜਾ ਸੀ ਉਹ ਤੇ ਹਾਲੇ ਮੁੜਿਆ ਨਹੀਂ ਹੈ। ਹੂੰ, ਹੂੰ, ਉਹ ਵੈਸੇ ਤੇ ਉਹਨੇ ਵੀ 3-4 ਦਲ ਬਦਲੀਆਂ ਕਰ ਲਈਆਂ ਨੇ ਹੁਣ ਤੱਕ। ਹੂੰ, ਤੇ ਦੂਏ ਪਾਸੇ ਜੇ ਤੁਸੀਂ ਵੇਖੋਗੇ ਜਿਹੜੀਆਂ 2 ਬੀਬੀਆਂ ਗਈਆਂ ਸਨ, ਜਿਹੜੀਆਂ ਕਹਿੰਦੀਆਂ ਸਨ ਕਿ ਅਸੀਂ ਮੋਦੀ ਸਾਹਿਬ ਦੇ ਕੰਮ ਤੋਂ ਪ੍ਰਭਾਵਿਤ ਹੋ ਗਈਆਂ, ਉਹ ਵਾਪਸ ਆ ਗਈਆਂ ਨੇ ਆਮ ਆਦਮੀ ਪਾਰਟੀ 'ਚ। ਅੱਛਾ। ਮਤਲਬ ਕਿ ਇੱਥੇ ਜੋ ਚੰਡੀਗੜ੍ਹ 'ਚ ਚੱਲਦਾ ਪਿਆ, ਪਤਾ ਹੀ ਨਹੀਂ ਸਵੇਰੇ ਕੌਣ ਕਿਹਦੇ ਨਾਲ ਆ, ਸ਼ਾਮ ਨੂੰ ਕਿਹਦੇ ਨਾਲ ਹੋ ਜਾਣਾ। ਹੁਣ ਕਿਉਂਕਿ ਇਹਨਾਂ ਦਾ ਪਲੜਾ ਭਾਰੀ ਹੋ ਗਿਆ, ਮੇਅਰ ਜਿਹੜਾ ਫਿਕਸ ਕਰ ਦਿੱਤਾ ਗਿਆ, ਤੇ ਜੀ। ਹੁਣ ਹਿਸਾਬ ਲਾ ਲਓ ਕਿ ਇੱਧਰ ਆ ਗਏ 2। ਇਹਦਾ ਮਤਲਬ ਹੈ ਕਿ ਹੁਣ ਜਿਹੜਾ ਬਹੁਤ ਆਸਾਨੀ ਦੇ ਨਾਲ ਇਹ ਕੰਮਕਾਰ ਆਪਦਾ ਚਲਾ ਲੈਣਗੇ। ਅੱਜ ਹੁਣੇ ਮੈਂ ਦੇਖ ਰਿਹਾ ਸੀ, ਖਬਰ ਫਲੈਸ਼ ਹੋਈ ਆ ਹੂੰ, ਹੂੰ, ਕਿ ਫੈਸਲਾ ਲਿਆ ਗਿਆ ਕਿ ਉੱਥੇ ਚੰਡੀਗੜ੍ਹ ਦੇ ਵਿੱਚ ਪਾਰਕਿੰਗ ਅਤੇ ਪਾਣੀ ਜਿਹੜਾ ਫ੍ਰੀ ਕਰ ਦਿੱਤਾ ਗਿਆ ਹੈ। ਹੂੰ। ਤੇ ਯਾਨੀ ਕੰਮਕਾਰ ਤੇ ਸ਼ੁਰੂ ਹੋ ਗਿਆ। ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਣ ਗਈ ਹੈ ਕਿ ਕਿਸ ਤਰ੍ਹਾਂ ਦੇ ਲੋਕ ਪਏ ਨੇ ਕਿ 2 ਦਿਨ ਕਿਸੇ ਪਾਰਟੀ 'ਚ, 2 ਦਿਨ ਕਿਸੇ ਪਾਰਟੀ 'ਚ, ਕਦੇ ਕਹਿ ਦਿੰਦੇ ਆ ਮੋਦੀ ਦਾ ਕੰਮ ਪ੍ਰਭਾਵਿਤ ਕਰਦਾ, ਕਦੇ ਕਹਿ ਦਿੰਦੇ ਆ ਕਿ ਕੇਜਰੀਵਾਲ ਦਾ ਇਨਕਲਾਬ ਹੈ ਜਿਹੜਾ ਉਹਦੇ ਨਾਲ ਮੁਹੱਬਤ ਹੋਈ ਪਈ ਆ। ਕੋਈ ਦੀਨਮਾਨ ਨਹੀਂ ਹੈਗਾ ਇੱਥੋਂ ਦੀ ਪੋਲਿਟਿਕਸ ਦੇ ਵਿੱਚ, ਤੇ ਕਿਸੇ ਦਾ ਕੋਈ ਭਰੋਸਾ ਹੀ ਨਹੀਂ ਹੈ। ਕਹਿੰਦਾ ਕੁਝ ਹੈ ਤੇ ਕਰਦਾ ਕੁਝ ਹੋ ਰਿਹਾ। ਜੀ। ਤੇ SKM ਨੇ ਕਿਹੜਾ ਵੱਡਾ ਐਲਾਨ ਕੀਤਾ ਮਿੰਟੂ ਜੀ? ਦੇਖੋ, ਸੰਯੁਕਤ ਕਿਸਾਨ ਮੋਰਚੇ ਦੀ ਅੱਜ ਮੀਟਿੰਗ ਸੀ ਲੁਧਿਆਣੇ ਦੇ ਵਿੱਚ। ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਕੀਤਾ ਹੈ ਕਿ ਅਸੀਂ ਦਿੱਲੀ ਨੂੰ ਜਾਵਾਂਗੇ। 14 ਤਰੀਕ ਦੀ ਇਹਨਾਂ ਦੀ ਕਾਲ ਆ। 14 ਨੂੰ ਮਹਾ ਪੰਚਾਇਤ ਹੈ ਨਾ ਇਹਨਾਂ ਦੀ। ਜੀ। ਤਾਂ ਇਹਦੇ 'ਚ ਇਹਨਾਂ ਨੇ ਕਿਹਾ ਕਿ 400 ਸੰਗਠਨ ਪੂਰੇ ਦੇਸ਼ ਭਰ ਦੇ ਵਿੱਚੋਂ ਕੂਚ ਕਰਨਗੇ। ਹੂੰ, ਹੂੰ, ਇਹ ਨਾਲ ਇਹਨਾਂ ਨੇ ਕਿਹਾ ਕਿ ਦੇਖੋ, ਰਾਮਲੀਲਾ ਮੈਦਾਨ ਦੇ ਵਿੱਚ ਜਿਹੜੀ ਇਹ ਮਹਾ ਪੰਚਾਇਤ ਹੋਣੀ ਆ, ਹੂੰ, ਹੂੰ, ਅਸੀਂ ਇਹਦੇ ਵਾਸਤੇ ਚਾਲੇ ਪਾਵਾਂਗੇ। ਲੋਕ ਤੁਰਨਗੇ ਤੇ ਜਿੱਥੇ ਵੀ ਇਹਨਾਂ ਨੂੰ ਰੋਕਿਆ ਗਿਆ, ਹੂੰ। ਇਹ ਉੱਥੇ ਹੀ ਜਿਹੜੇ ਰੇਲਵੇ ਟਰੈਕ ਆ ਉਹ ਜਾਮ ਕਰ ਦੇਣਗੇ। ਜੀ। ਮਤਲਬ ਕਿ ਆਫਤ ਫਿਰ ਪੰਜਾਬੀਆਂ ਦੀ। ਹੂੰ। ਪੰਜਾਬ ਤੋਂ ਬਾਹਰ ਤੇ ਇਹਨਾਂ ਨੂੰ ਜਾਣ ਹੀ ਨਹੀਂ ਦੇਣਾ ਕਿਸੇ ਨੇ। ਜੀ, ਜੀ। ਤੇ ਰੇਲਵੇ ਟਰੈਕ ਕਿੱਥੋਂ ਦੇ? ਉਹ ਵੀ ਆਪਣੇ ਪੰਜਾਬ ਦੇ ਹੋਣਗੇ। ਹੂੰ, ਕਿਉਂਕਿ ਜੇ ਹਰਿਆਣੇ 'ਚ ਹੀ ਚਲੇ ਗਏ ਤੇ ਫਿਰ ਤੇ ਕਹਾਣੀ ਕਾਹਦੀ ਆ? ਇਹ ਤਾਂ ਗੱਲ ਜਿਹੜੀ ਆ ਸਿਰੇ ਹੀ ਲੱਗ ਜਾਣੀ ਆ। ਹੂੰ, ਹੂੰ, ਹੁਣ ਇਹਨਾਂ ਨੇ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਸਰਕਾਰ ਨੂੰ ਕਹਿ ਦਿੱਤਾ ਕਿ ਸਾਨੂੰ ਰੋਕਿਆ ਨਾ ਜਾਵੇ। ਜੀ। ਜੇਕਰ ਰੋਕਿਆ ਤੇ ਫਿਰ ਅਸੀਂ ਰੇਲਵੇ ਟਰੈਕ ਜਾਮ ਕਰ ਦੇਵਾਂਗੇ। ਹੁਣ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤੇ ਸਰਵਣ ਸਿੰਘ ਪੰਧੇਰ ਵੀ ਕਹਿੰਦੇ ਹੂੰ, ਹੂੰ, ਕਿ ਅਸੀਂ ਨਹੀਂ ਜਾਣਾ। ਜੀ। ਇਹ ਜੇ ਬੈਰੀਕੇਡ ਖੋਲੋਗੇ ਤੇ ਫਿਰ ਅਸੀਂ ਤੁਰਨਾ, ਨਹੀਂ ਤੇ ਅਸੀਂ ਇੱਥੇ ਹੀ ਬੈਠੇ ਆ। ਹੂੰ, ਇਧਰੋਂ ਹੁਣ ਸੰਯੁਕਤ ਕਿਸਾਨ ਮੋਰਚਾ ਵਾਲੇ ਕਹਿ ਗਏ ਆ, ਉਹ ਕਹਿੰਦੇ ਅਸੀਂ ਦਿੱਲੀ ਜਾਵਾਂਗੇ। ਮਤਲਬ ਅੱਗੇ ਵੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਐਤਕੀ ਬਹੁਤ ਦੁਬਿਧਾ ਵਾਲਾ ਕੰਮ ਹੋਇਆ ਪਿਆ ਹੈ। ਲੋਕਾਂ ਨੂੰ ਸਮਝ ਹੀ ਨਹੀਂ ਆਉਂਦੀ। ਤੇ ਕਿਤੇ ਇਹ ਨਾ ਹੋਵੇ ਜਿਵੇਂ ਆਪਾਂ ਦੇਖਿਆ, ਸੱਚ ਤੇ ਇਹ ਹੈ ਨਾ ਕਿ ਖਨੌਰੀ ਜਾਂ ਸ਼ੰਭੂ ਜੀ, ਜੀ। ਵੈਸਾ ਸਮਰਥਨ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਵੇਗਾ ਜਿਹੜਾ ਪਹਿਲਾਂ ਸੀ। ਹੂੰ, ਐਸਾ ਨਹੀਂ ਹੈ। ਹੁਣ ਦੂਜੇ ਪਾਸੇ ਇਹਨਾਂ ਨੇ ਵੀ, SKM ਵਾਲਿਆਂ ਨੇ ਵੀ ਕਾਲ ਦੇ ਦਿੱਤੀ ਹੈ। ਹਾਲਾਂਕਿ SKM ਵਾਲੇ ਕਾਗਜ਼ਾਂ ਤੇ ਤਾਂ ਬਈ ਤਗੜੇ ਸੰਗਠਨ ਨਜ਼ਰ ਆ ਰਹੇ ਆ, ਠੀਕ ਹੈ ਜੀ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਹੈ ਕਿ ਉਹ ਜੋ ਖਨੌਰੀ ਸ਼ੰਭੂ ਹੋਇਆ, ਜਿਸ ਤਰ੍ਹਾਂ ਲੀਡਰਾਂ ਨੇ ਮੁੜ ਕੇ ਪੈਂਤੜੇ ਜਿਹੜੇ ਆ ਉਹ ਆਪਦੇ ਉਖੜਵੇਂ ਕੀਤੇ ਆ, ਕਿ ਹੁਣ ਉਸ ਤਰ੍ਹਾਂ ਦਾ ਸਮਰਥਨ ਇਹਨਾਂ ਨੂੰ ਮਿਲੇਗਾ? ਤੇ ਜੇ ਮਿਲੇਗਾ ਕਿੱਥੋਂ ਤੱਕ ਜਾਣਗੇ? ਵੱਡੀ ਗੱਲ ਆ, ਵੱਡੀ ਗੱਲ ਆ। ਪਰ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਅਸੀਂ ਦਿੱਲੀ ਜਾਵਾਂਗੇ। ਪਰ ਇਹ ਗੱਲ ਜ਼ਰੂਰ ਸਾਫ਼ ਆ, ਸਪਸ਼ਟ ਆ ਕਿ ਜਿਹੜੀ ਆਪਾਂ ਨੂੰ ਕਿਤੇ ਨਾ ਕਿਤੇ ਗੁੰਜਾਇਸ਼ ਲੱਗਦੀ ਸੀ ਕਿ ਉਦੋਂ ਤੱਕ ਚੋਣ ਜ਼ਾਬਤਾ ਲੱਗ ਜਾਏਗਾ, ਚੋਣ ਜ਼ਾਬਤਾ ਲੱਗਣ ਵਾਲੀ ਹਾਲੇ ਗੱਲ ਦੂਰ ਆ। ਕਿਉਂਕਿ ਇੱਥੇ ਚੋਣ ਕਮਿਸ਼ਨਰ ਅਸਤੀਫਾ ਦੇ ਗਿਆ ਸੀਗਾ। ਚੋਣ ਕਮਿਸ਼ਨਰ ਦੇ ਅਸਤੀਫੇ ਤੋਂ ਬਾਅਦ 15 ਤੱਕ ਤੇ ਪ੍ਰੋਸੈਸ ਸ਼ੁਰੂ ਹੋਣਾ। ਉਸ ਤੋਂ ਬਾਅਦ 2 ਕਮਿਸ਼ਨਰਾਂ ਦੀ ਅਪਾਇੰਟਮੈਂਟ ਹੋਏਗੀ, ਨਿਯੁਕਤੀ ਹੋਏਗੀ, ਤੇ ਉਸ ਤੋਂ ਬਾਅਦ ਇਲੈਕਸ਼ਨ ਵਾਲਾ ਕੰਮ ਜਿਹੜਾ ਹੈ ਉਹ ਨੇਪਰੇ ਚੜੂਗਾ।
ਸੋ ਲਿਹਾਜ਼ਾ 15 ਤੱਕ ਤੇ ਕੋਈ ਉਮੀਦ ਹੀ ਨਾ ਕਰੋ ਕਿ ਚੋਣ ਜ਼ਾਬਤਾ ਲੱਗ ਜਾਏਗਾ। ਤੇ ਇਧਰੋਂ ਜਿੰਨੀ ਕੋ ਮੈਨੂੰ ਜਾਣਕਾਰੀ ਆ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਇੱਕ ਪਟੀਸ਼ਨ ਗਈ ਹੋਈ ਆ ਜੀ ਕਿ ਇਸ ਸਾਰੇ ਪ੍ਰੋਸੈਸ ਨੂੰ ਰੋਕਿਆ ਜਾਵੇ, ਕਿਉਂਕਿ ਜੋ ਸੁਪਰੀਮ ਕੋਰਟ ਨੇ ਮੁੱਖ ਚੋਣ ਕਮਿਸ਼ਨਰ ਲਾਉਣ ਵਾਸਤੇ ਜਾਂ ਇਹ ਜਿਹੜੀਆਂ ਨਿਯੁਕਤੀਆਂ ਨੇ ਇਹਨਾਂ ਵਾਸਤੇ ਜੋ ਕਾਇਦਾ ਬਣਾਇਆ ਸੀਗਾ ਉਸ ਨੂੰ ਬਾਈਪਾਸ ਕਰਦਿਆਂ ਇਹਨਾਂ ਨੇ ਆਪਣਾ ਹੀ ਇੱਕ ਤੰਤਰ ਵਿਕਸਿਤ ਕੀਤਾ ਹੈ ਜਿਹੜਾ ਕਿ ਬਿਲਕੁਲ ਗਲਤ ਹੈ, ਜਿਸ ਨੂੰ ਰੋਕਣਾ ਚਾਹੀਦਾ, ਯਾਨੀ ਸਟੇ ਕਰ ਦੇਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਉਹ ਸੁਣਵਾਈ ਵੀ ਨਿਕਲ ਆਵੇ। ਤਾਂ ਜੀ ਕੁੱਲ ਮਿਲਾ ਕੇ ਇਲੈਕਸ਼ਨ ਜਿਹੜਾ ਹੈ ਉਹ ਥੋੜਾ ਲੇਟ ਹੁੰਦਾ ਨਜ਼ਰ ਆ ਰਿਹਾ, ਯਾਨੀ ਘੱਟੋ ਘੱਟ ਕੋਡ ਆਫ ਕੰਡਕਟ ਆਪਾਂ ਕਹੀਏ ਤਾਂ ਹੁਣ ਇਹ ਦੇਖਣਾ ਹੋਏਗਾ ਕਿ 14 ਤਰੀਕ ਵਾਲੀ ਜਿਹੜੀ ਮਹਾ ਪੰਚਾਇਤ ਆ ਇਹ ਹੋਣ ਦੇਣਗੇ। ਪਰ ਮੈਨੂੰ ਨਹੀਂ ਲੱਗਦਾ ਪ੍ਰਵੀਨ ਜੀ, ਕਿਉਂਕਿ CAA ਦਾ ਹੁਣੇ ਹੀ ਐਲਾਨ ਹੋਇਆ ਥੋੜੀ ਦੇਰ ਪਹਿਲਾਂ, ਤੇ ਦਿੱਲੀ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਅਲਾਉ ਕਰੇਗੀ। ਇਹ ਕਿੱਥੋਂ ਤੱਕ ਜਾਂਦੇ ਆ ਪਤਾ ਨਹੀਂ। ਜੀ ਜੀ। ਤੇ ਅਕਾਲੀ ਭਾਜਪਾ ਗੱਠਜੋੜ ਦੇ ਵਿੱਚ ਕਹਿੰਦੇ ਕੁਝ ਸੀਟਾਂ ਦਾ ਹੀ ਪੇਚ ਫਸਿਆ ਜੀ। ਦੇਖੋ ਇਹਨਾਂ ਦਾ ਹਿਸਾਬ ਕਿਤਾਬ ਕੋਈ ਲੱਗ ਨਹੀਂ ਰਿਹਾ ਕਿ ਕਿੱਦਾਂ ਸੀਟਾਂ, ਮੈਨੂੰ ਵੀ ਇਹੋ ਲੱਗਦਾ ਕਿ ਸੀਟਾਂ ਦੀ ਗਿਣਤੀ ਨਾਲੋਂ ਮਹੱਤਵਪੂਰਨ ਹੈ ਸੀਟਾਂ ਦਾ ਜਿਹੜਾ ਮਤਲਬ ਕਿ ਲੈਣ ਦੇਣ। ਜੀ ਗਿਣਤੀ ਹੋਰ ਚੀਜ਼ ਹੈ, ਲੈਣ ਦੇਣ ਯਾਨੀ ਭਾਜਪਾ, ਦੇਖੋ ਪਹਿਲੀ ਗੱਲ ਤੇ ਇਹ ਆ ਕਿ ਅਕਾਲੀ ਦਲ ਦਾ ਭਾਜਪਾ ਨਾਲ ਗੱਠਜੋੜ ਜਿਹੜਾ ਉਹ ਦਾਅਵਾ ਤੇ ਇਹ ਵੀ ਆ ਕਿ ਹੋ ਸਕਦਾ ਹੈ ਕਿ ਪਰਸੋਂ ਹੋ ਜਾਵੇ ਐਲਾਨ। ਇੱਕ ਚਰਚਾ ਇਹ ਹੈ ਕਿ ਜੇ ਮੰਨ ਲਓ ਅਕਾਲੀ ਦਲ ਜਾਂ ਭਾਜਪਾ ਨੂੰ ਲੱਗਦਾ ਕਿ ਗੱਠਜੋੜ ਨਹੀਂ ਐਲਾਨੀਆਂ ਹੋ ਸਕਦਾ, ਤੇ ਹੋ ਸਕਦਾ ਹੈ ਕਿ ਉਹ ਗੱਠਜੋੜ ਜਿਹੜਾ ਹੈ ਵੋਟਾਂ ਦੇ ਤਬਾਦਲੇ ਦਾ ਜਿਹੜਾ ਹੋ ਜਾਵੇ ਜੀ, ਉਹ ਤੇ ਤੈਅ ਆ। ਹੁਣ ਜਿੱਥੋਂ ਤੱਕ ਸੀਟਾਂ ਦਾ ਸਵਾਲ ਆ ਨਾ, ਸੀਟਾਂ ਦਾ ਮਸਲਾ ਜਿਹੜਾ ਉਹ ਇਹ ਆ ਕਿ ਭਾਜਪਾ ਵੱਧ ਗਿਣਤੀ ਚ ਲਵੇਗੀ ਸੀਟਾਂ 3 ਤੋਂ, ਕਿਉਂਕਿ ਅੱਗੇ 3 ਤੇ ਲੜਦੇ ਹੁੰਦੇ ਸਨ। ਗੁਰਦਾਸਪੁਰ ਹੋ ਗਿਆ, ਅੰਮ੍ਰਿਤਸਰ ਹੋ ਗਿਆ, ਹੁਸ਼ਿਆਰਪੁਰ ਹੋ ਗਿਆ। ਇਸ ਵਾਰੀ ਉਹ 3 ਤੋਂ 5 ਤੱਕ ਜਾਂਦੇ ਆ, 4 ਤੱਕ ਜਾਂਦੇ। ਮੈਂ ਉਹਨਾਂ ਗਿਣਤੀਆਂ ਮਿੰਤੀਆਂ ਚ ਨਹੀਂ ਪਵਾਂਗਾ ਜੀ। ਉਹ ਕਿਉਂਕਿ ਅੰਡਰਸਟੈਂਡਿੰਗ ਹੁੰਦੀ ਹੈ ਜਦੋਂ ਵੀ ਦੋ ਦਲਾਂ ਨੇ ਰਲ ਕੇ ਚੱਲਣਾ ਹੁੰਦਾ ਹੈ। ਪਰ ਇਸ ਗੱਲ ਦੇ ਨਾਲ ਮੈਂ ਕੁਝ ਹੱਦ ਤੱਕ ਸਹਿਮਤ ਹੋ ਸਕਦਾ ਕਿ ਹਾਂ ਸੀਟਾਂ ਦਾ ਜਿਹੜਾ ਲੈਣ ਦੇਣ ਆ, ਮਸਲਨ ਇੱਕ ਤੇ ਪਟਿਆਲਾ ਜਿਹੜਾ ਉਹ ਜਾਏਗਾ ਹੀ ਜਾਏਗਾ ਭਾਜਪਾ ਦੇ ਖਾਤੇ 'ਚ, ਕਿਉਂਕਿ ਕੈਪਟਨ ਨੇ ਉੱਥੋਂ ਤਿਆਰੀ ਵਿੱਢੀ ਹੋਈ ਹੈ। ਸੈਕੰਡ ਚੀਜ਼ ਜਿਹੜੀ ਹੈ ਉਹ ਜਲੰਧਰ ਹੋ ਸਕਦੀ ਹੈ, ਜਾਂ ਇਹ ਆ ਕਿ ਜਿਹੜਾ ਇੱਕ ਜ਼ੋਰ ਲੱਗਦਾ ਉਹ ਲੱਗਦਾ ਲੁਧਿਆਣੇ ਨੂੰ ਤੇ ਫਿਰੋਜ਼ਪੁਰ ਨੂੰ ਲੈ ਕੇ। ਜਿਹੜਾ ਲੁਧਿਆਣਾ ਆ, ਭਾਜਪਾ ਚਾਹੁੰਦਾ ਕਿ ਇੱਥੇ ਹਿੰਦੂ ਵੋਟ ਵਾਵਾ ਆ ਕਿ ਸਾਡੇ ਹਿੱਸੇ ਆ ਜਾਵੇ, ਤੇ ਅਕਾਲੀ ਵੀ ਤੁਹਾਨੂੰ ਪਤਾ ਇਸ ਸੀਟ ਤੇ ਲੜਦੇ ਆਏ ਨੇ। ਹੁਣ ਲੁਧਿਆਣੇ ਦਾ ਤੇ ਇੱਕ ਇਸ ਤੋਂ ਇਲਾਵਾ ਫਿਰੋਜ਼ਪੁਰ ਦਾ, ਕਿਉਂਕਿ ਰਾਣਾ ਸੋਢੀ ਤਿਆਰੀ ਵਿੱਢੀ ਬੈਠਾ, ਉਹ ਕਿਸੇ ਵੀ ਸੂਰਤ ਦੇ ਵਿੱਚ ਪਿੱਛੇ ਨਹੀਂ ਹਟਣਾ ਚਾਹੁੰਦਾ। ਇਧਰੋਂ ਸੁਖਬੀਰ ਸਿੰਘ ਬਾਦਲ ਬਾਰੇ ਗੱਲਾਂ ਇਹ ਚੱਲਦੀਆਂ ਨੇ ਕਿ ਸ਼ਾਇਦ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜੇਗਾ, ਹੋ ਸਕਦਾ ਜੀ। ਤਾਂ ਇਸ ਕਰਕੇ ਇਹ ਕੁਝ ਸੀਟਾਂ ਹੈਗੀਆਂ ਜਿਨ੍ਹਾਂ ਤੇ ਪੇਚ ਜਿਹੜਾ ਉਹ ਥੋੜਾ ਫਸਦਾ ਨਜ਼ਰ ਆਉਂਦਾ। ਪਰ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਅਕਾਲੀ ਦਲ ਤੇ ਤਿਆਰ ਆ, ਇੱਥੋਂ ਤੱਕ ਕਿ ਭਾਜਪਾ ਵੀ ਤਿਆਰ ਹੈ। ਬਸ ਮੇਨ ਗੱਲ ਜਿਹੜੀ ਹੈ ਨਾ ਉਹ ਹੈਗੀ ਆ ਕਿਸਾਨ ਅੰਦੋਲਨ ਦੀ। ਹੁਣ ਇਹ ਵੇਖਣਾ ਹੋਏਗਾ ਕਿ ਉਹਦਾ ਕੀ ਅਸਰ ਪੈਂਦਾ ਇਹਨਾਂ ਦੇ ਗੱਠਜੋੜ ਤੇ। ਬਾਕੀ ਜਿਹੜਾ ਸੀਟਾਂ ਫੂਟਾਂ ਦਾ ਮੇਰੀ ਨਜ਼ਰ ਦੇ ਵਿੱਚ ਇਹ ਹੈ ਕਿ ਦੇਖੋ ਕੁਝ ਨਹੀਂ ਹੋਣਾ। ਦਿੱਲੀ ਦੇ ਵਿੱਚ ਇੱਕ ਅਕਾਲੀ ਲੀਡਰ ਬੈਠਾ ਹੋਇਆ ਜੀ, ਜਿੱਦਣ ਉਹਨੇ ਟੈਲੀਫੋਨ ਕੀਤਾ ਪ੍ਰਧਾਨ ਸਾਹਿਬ ਨੇ ਇੱਥੋਂ ਗੱਡੀ ਨੂੰ ਸੈਲਫ ਮਾਰਨਾ ਜੀ, ਗੱਡੀ ਜਿਹੜੀ ਆ ਬਾਦਲ ਪਿੰਡ ਤੋਂ ਉਹ ਜਾਏਗੀ ਦਿੱਲੀ, ਉੱਥੋਂ ਐਲਾਨ ਹੋ ਜਾਣਾ। ਇੱਥੇ ਹੇਠਾਂ ਕਿਸੇ ਨੇ ਨਹੀਂ ਪੁੱਛਣਾ ਜੀ। ਸੋ ਇਸ ਕਰਕੇ ਉੱਥੇ ਇੱਕੋ ਹੀ ਕਹ ਲਓ ਕਿ ਵੱਡਾ ਲੀਡਰ ਹੈ ਅਕਾਲੀ ਦਲ ਦਾ ਜਿਹੜਾ ਸਾਰਾ ਕੁਝ ਉੱਥੇ ਦੇਖ ਰਿਹਾ। ਤੇ ਇਹ ਗੱਲ ਜਿਹੜੀ ਆ ਉਹ ਪਤਾ ਹੀ ਆਪਾਂ ਨੂੰ ਸਭ ਨੂੰ ਕਿ ਇੱਥੇ ਬਹੁਤੀ ਗੱਲਬਾਤ ਦਾ ਜਿਹੜਾ ਉਹ ਕਹ ਲਓ ਕਿ ਨਹੀਂ ਪਤਾ ਹੁੰਦਾ ਹੇਠਾਂ ਲੀਡਰਸ਼ਿਪ ਨੂੰ, ਪਰ ਉੱਤੇ ਇੱਕ ਬੰਦੇ ਦੀ ਜ਼ਿੰਮੇਵਾਰੀ ਲਾਈ ਜਾਂਦੀ, ਡਿਊਟੀ ਲਾਈ ਜਾਂਦੀ ਕਿ ਭਾਈ ਤੂੰ ਹੀ ਕਰ ਇਹਨਾਂ ਚੀਜ਼ਾਂ ਨੂੰ ਸੌਰਟ ਆਊਟ। ਤਾਂ ਖੈਰ ਦੇਖੋ ਹੁਣ ਅੱਗੇ ਕੀ ਬਣਦਾ। ਪਰ ਇੱਕ ਵਾਰੀ ਫਿਰ ਚਰਚਾਵਾਂ ਨੇ ਕਿ ਗੱਠਜੋੜ ਤੇ ਜਿਹੜਾ ਤਕਰੀਬਨ ਹੋਇਆ ਪਿਆ, ਬਸ ਐਲਾਨ ਬਾਕੀ ਹੈ। ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਸੀਗਾ ਨਾ, ਜਿੱਤ ਸਾਡੀ ਪੱਕੀ ਹੈ ਤੇ ਐਲਾਨ ਬਾਕੀ ਹੈ। ਬਸ ਉਹ ਹੀ ਹੈ, ਹੁਣ ਐਲਾਨ ਬਾਕੀ ਆ, ਗੱਠਜੋੜ ਤੇ ਹੋਇਆ ਜੀ। ਤੇ ਮਾਇਆਵਤੀ ਨੇ ਗੱਠਜੋੜ ਤੋਂ ਪਾਸਾ ਵਟਿਆ ਜੀ।
ਦੇਖੋ ਮਾਇਆਵਤੀ ਨੇ ਬੀਤੇ ਦਿਨੀ ਐਕਸ ਤੇ ਸਾਫ਼ ਕਰ ਦਿੱਤਾ ਸੀਗਾ ਕਿ ਅਸੀਂ ਕਿਸੇ ਨਾਲ ਜਾਣ ਵਾਲੇ ਨਹੀਂ ਆ, ਜੀ ਜੀ ਬਈ ਅਸੀਂ ਗੱਠਜੋੜ ਚ ਨਹੀਂ ਜਾਵਾਂਗੇ। ਪ੍ਰਵੀਨ ਜੀ, ਇਹਦੇ ਚ ਮੇਰਾ ਸੋਚਣ ਦਾ ਜਿਹੜਾ ਆਪਣਾ ਢੰਗ ਆ ਉਹ ਇਸ ਤਰ੍ਹਾਂ ਦਾ ਕਿ ਜੇ ਕ੍ਰੋਨੋਲੋਜੀ ਨੂੰ ਸਮਝੋਗੇ ਤਾਂ ਫਿਰ ਪਤਾ ਲੱਗਦਾ ਹੈ ਕਿ ਮਾਇਆਵਤੀ ਜੀ ਜਿਹੜੇ ਆ ਉਹ ਦੋ ਤਰ੍ਹਾਂ ਦਾ, ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸੰਕਟ ਸਾਹਮਣਾ ਕਰ ਰਹੇ ਨੇ। ਦੋ ਤਰ੍ਹਾਂ ਦਾ ਸੰਕਟ ਆ ਕਿ ਪਾਰਟੀ ਬਚਾਈ ਜਾਵੇ ਕਿ ਖੁਦ ਆਪਣੇ ਆਪ ਨੂੰ ਬਚਾਇਆ ਜਾਵੇ। ਤਾਂ ਜਦੋਂ ਇਹੋ ਜਿਹਾ ਦਵੰਦ ਚੱਲਦਾ ਹੁੰਦਾ ਹੈ ਤਾਂ ਫਿਰ ਉਹੋ ਜਿਹੀ ਮਤਲਬ ਕਿ ਪੈਂਟੜੇ ਮੱਲਣੇ ਪੈਂਦੇ ਹੁੰਦੇ ਆ। ਸੋ ਹਾਲੇ ਠੀਕ ਇਹਨਾਂ ਨੇ ਸਟੇਟਮੈਂਟ ਦੇ ਦਿੱਤੀ ਆ, ਜੀ ਪਰ ਇਹ ਕੋਈ ਆਖਰੀ ਨਹੀਂ, ਕਿਉਂਕਿ ਮਾਇਆਵਤੀ ਦਾ ਹੁਣ ਤੱਕ ਦਾ ਰਿਕਾਰਡ ਰਿਹਾ ਕਿ ਇਹਨਾਂ ਨੂੰ ਪ੍ਰੈਡਿਕਟ ਕਰਨਾ, ਇਹਨਾਂ ਬਾਰੇ ਅਗਾਊ ਅੰਦਾਜ਼ਾ ਸਟੀਕ ਲਾਉਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਜਿਹੜਾ ਕ੍ਰੋਨੋਲੋਜੀ ਵਾਲਾ ਮਾਮਲਾ ਜੋ ਸ਼ਬਦ ਅਮਿਤ ਸ਼ਾਹ ਨੇ ਮਤਲਬ ਕਿ ਪੱਤਰਕਾਰਾਂ ਨੂੰ ਇੱਕ ਬਿਨਾਂ ਮੰਗਿਆ ਤੋਂ ਹੀ ਦੇ ਦਿੱਤਾ ਸੀ ਕ੍ਰੋਨੋਲੋਜੀ, ਤਾਂ ਜੇ ਤੁਸੀਂ ਉਹਨੂੰ ਸਮਝੋਗੇ ਤਾਂ ਦਸੰਬਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ, 18 ਕੁ ਤਰੀਕ ਦੀ ਗੱਲ ਆ, ਫਿਰ ਇੱਕ ਅੱਧ ਦਿਨ ਬਾਅਦ ਹੀ ਸ਼ਾਇਦ ਮਾਇਆਵਤੀ ਜੀ ਦਾ ਸਟੇਟਮੈਂਟ ਆਉਂਦਾ ਹੈ ਕਿ ਦੇਸ਼ ਹਿੱਤ ਕਿਸੇ ਨਾਲ ਵੀ ਤੁਰਿਆ ਜਾ ਸਕਦਾ ਹੈ। ਅੱਛਾ, ਉਸ ਤੋਂ ਬਾਅਦ ਕੁਝ ਦਿਨ ਦੇ ਅੰਦਰ ਅੰਦਰ ਹੀ, ਜਾਂ ਕਹਿ ਲਓ ਕਿ ਕੁਝ ਬਸ ਥੋੜੇ ਜਿਹੇ ਸਮੇਂ ਦੇ ਅੰਦਰ ਅੰਦਰ ਹੀ ਜੀ ਸੀਪੀ ਸਿੰਘ ਤੇ ਰੇਡ ਹੁੰਦੀ ਹੈ। ਹੁਣ ਸੀਪੀ ਸਿੰਘ ਪਤਾ ਕੌਣ ਹੈ? ਉਹ ਉਸ ਡਿਪਾਰਟਮੈਂਟ ਦਾ ਹੈੱਡ ਸੀ ਜਿੱਥੇ ਮੂਰਤੀਆਂ ਬਣਾਈਆਂ ਗਈਆਂ ਸਨ ਜਦੋਂ ਮਾਇਆਵਤੀ ਜੀ ਮੁੱਖ ਮੰਤਰੀ ਸੀ, ਤੇ ਉਹ ਇਹਨਾਂ ਦੇ ਕਹਿ ਲਓ ਕਿ ਬਹੁਤ ਨੇੜਲੇ ਅਫਸਰਾਂ ਦੇ ਵਿੱਚੋਂ ਨੰਬਰ 1 ਤੇ ਸਨ। ਸੀਪੀ ਸਿੰਘ ਤੇ ਵੱਜੀ ਰੇਡ ਜਿਹੜੀ ਸੀ ਉਹ ਸਾਬਤ ਕਰਦੀ ਸੀ ਕਿ ਮਾਇਆਵਤੀ ਜੀ ਨੂੰ ਸੰਕੇਤ ਦੇ ਦਿੱਤਾ ਗੁਜਰਾਤ ਲੌਬੀ ਨੇ ਕਿ ਭੈਣ ਜੀ ਜੇ ਤੁਸੀਂ ਕਹਿਣਾ ਸਾਡਾ ਨਹੀਂ ਮੰਨੋਗੇ ਤਾਂ ਬਹੁਤ ਵੱਡਾ ਖਤਰਾ ਹੈ। ਸੋ ਇਸ ਵਾਸਤੇ ਕਿਤੇ ਨਾ ਕਿਤੇ ਕਹਿ ਲਓ ਕਿ ਇਹ ਚੀਜ਼ ਜਿਹੜੀ ਸੀਗੀ ਉਹ ਕੰਮ ਕਰ ਵੀ ਗਈ। ਤਾਂ ਇਹ ਮੇਰਾ ਮੰਨਣਾ ਇਹੋ ਆ ਕਿ ਹੋ ਕੁਝ ਵੀ ਸਕਦਾ ਰਾਜਨੀਤੀ 'ਚ, ਪਰ ਹਾਲ ਫਿਲਹਾਲ ਜਿਹੜੀਆਂ ਸਟੇਟਮੈਂਟਾਂ ਆ ਰਹੀਆਂ ਉਹ ਇਸੇ ਕਰਕੇ ਹੀ ਆ ਕਿਉਂਕਿ ਜਿੱਦਣ ਮਾਇਆਵਤੀ ਨੇ ਕਹਿ ਦਿੱਤਾ ਕਿ ਹਾਥੀ ਹੁਣ ਜਿਹੜਾ ਜੀ ਉਹ ਸ਼ਾਮਲ ਹੋ ਗਿਆ ਕਾਫਲੇ ਦੇ ਵਿੱਚ, ਤਾਂ ਸਮਝ ਲਓ ਕਿ ਹਵਾ ਦਾ ਰੁਖ ਹੀ ਬਦਲ ਜਾਏਗਾ, ਹਵਾ ਦਾ ਰੁਖ ਬਦਲ ਜਾਏਗਾ। ਤਾਂ ਗੱਲ ਇਹ ਆ ਕਿ ਇਹ ਹੁਣ ਮਾਇਆਵਤੀ ਦਾ ਆਪਣਾ ਦਵੰਦ ਹੈ ਕਿ ਇੱਕ ਪਾਸੇ ਤੇ ਜਾਂ ਤਾਂ ਆਪਦੀ ਪਾਰਟੀ ਬਿਲਕੁਲ ਖਤਮ ਕਰਾ ਲਓ, ਆਪਣੇ ਆਪ ਨੂੰ ਬਚਾ ਲਓ, ਤੇ ਜਾਂ ਪਾਰਟੀ ਨੂੰ ਬਚਾ ਲਓ ਤੇ ਫਿਰ ਆਪਣੇ ਆਪ ਨੂੰ ਦਾਅ ਤੇ ਲਾ ਲਓ। ਗੱਲਾਂ ਇਹੀ ਆ, ਪਰ ਉਹ ਸ਼ਾਇਦ ਕੋਡ ਆਫ ਕੰਡਕਟ ਦਾ ਇੰਤਜ਼ਾਰ ਕਰ ਰਹੇ ਹੋ, ਉਸ ਤੋਂ ਬਾਅਦ ਹੋ ਸਕਦਾ ਕੋਈ ਫੈਸਲਾ ਲੈ ਲੈਣ, ਤਾਂ ਦੇਖਦੇ ਆ। ਪਰ ਇੱਕ ਵਾਰੀ ਫਿਰ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਉਹ ਕਿਸੇ ਨਾਲ ਨਹੀਂ ਜਾਣਦਾ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਮੋਦੀ ਸਰਕਾਰ ਨੇ ਹੁਣ ਮਿੰਟੂ ਜੀ CAA ਨੂੰ ਅਮਲ ਦੇ ਵਿੱਚ ਲਿਆਂਦਾ ਜੀ। ਹਾਂਜੀ, ਜਿਵੇਂ ਆਪਾਂ ਗੱਲ ਕਰਕੇ ਹਟੇ ਆ ਕਿ ਇਹਨਾਂ ਨੇ ਅੱਜ ਦੇਰ ਸ਼ਾਮ ਇੱਕ ਅਨਾਉਂਸਮੈਂਟ ਹੋਈ, ਕਹਿੰਦੇ ਕਿ ਪ੍ਰਧਾਨ ਮੰਤਰੀ ਜੀ ਅੱਜ ਲਾਈਵ ਦੇਸ਼ ਨੂੰ ਸੰਬੋਧਨ ਕਰਨਗੇ। ਮੈਂ ਤੇ ਆਪਦੀ ਨਾਲ ਦੀ ਨੂੰ ਆਖਿਆ, ਘਰ ਦੀ ਨੂੰ ਆਖਿਆ, ਮੈਂ ਕਿਹਾ ਤਗੜੀ ਹੋ ਜਾ, ਕੋਈ ਨਾ ਕੋਈ ਸਿਆਪਾ ਪੈਣ ਵਾਲਾ ਹੀ। ਪਰ ਬਾਅਦ ਦੇ ਵਿੱਚ ਵੀ ਗੱਲ ਇਹ ਹੋਈ, ਕਹਿੰਦੇ ਕਿ ਨਹੀਂ CAA ਲਾਗੂ ਹੋ ਗਿਆ। ਮਤਲਬ ਚੈਨਲਾਂ ਨੇ ਪੂਰਾ ਮੁੱਢ ਬੰਨ ਦਿੱਤਾ ਸੀ। ਕੋਈ ਆਖੀ ਜਾਵੇ ਬੱਲੇ 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 ਅੱਜ ਮਹਿੰਗਾਈ ਤੋਂ ਇੱਕ ਬੜੀ ਵੱਡੀ ਰਾਹਤ ਮਿਲ ਜਾਣੀ ਹੈ, ਇੱਕ ਕਹੀ ਜਾਂਦਾ ਸੀ ਕਿ ਬੱਲੇ 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 ਵੀ ਅੱਜ ਕੋਈ ਜਨਾਨੀਆਂ ਵਾਸਤੇ, ਬੀਬੀਆਂ ਵਾਸਤੇ ਬੜਾ ਵੱਡਾ ਐਲਾਨ ਹੋ ਜਾਣਾ ਜੀ, ਅੱਜ ਐ ਹੋ ਜਾਣਾ, ਅੱਜ ਐ ਹੋ ਜਾਣਾ। ਪਰ ਅਸਲ ਦੇ ਵਿੱਚ ਜਿਹੜੇ ਬੰਦੇ ਇਹਨਾਂ ਦੀ ਰਾਜਨੀਤੀ ਤੋਂ ਵਾਕਿਫ ਆ, ਇਹਨਾਂ ਨੂੰ ਪਤਾ ਸੀਗਾ ਕਿ ਬਈ 13ਵਾਂ ਪੱਤਾ ਹੱਥ 'ਚ ਆ। 4 ਬੰਦੇ ਤਾਸ਼ ਖੇਡਦੇ ਉਹਨਾਂ ਤੇ 13 ਦੀ ਵੰਡ ਹੁੰਦੀ ਆ, ਤੇ ਅਖੀਰਲਾ ਪੱਤਾ ਜਿਹੜਾ ਸੀਗਾ ਉਹ ਸੀ ਭਾਜਪਾ ਦੇ ਕੋਲ CAA। ਵੀ ਇਹ 13ਵਾਂ ਪੱਤਾ ਜਿਹੜਾ, ਉਹ 13ਵਾਂ ਪੱਤਾ ਇਹਨਾਂ ਨੇ ਸੁੱਟਣਾ ਹੀ ਸੁੱਟਣਾ ਹੈ ਜੀ। ਤੇ ਕੇਂਦਰੀ ਮੰਤਰੀ ਇੱਕ ਇਹਨਾਂ ਦਾ ਹੈਗਾ ਬੜਬੋਲਾ ਜਿਹਾ, ਉਹ ਬੰਗਾਲ 'ਚ ਕਹਿ ਵੀ ਆਇਆ ਸੀਗਾ ਕਿ ਹਫ਼ਤੇ 'ਚ ਅਸੀਂ ਲਾਗੂ ਕਰ ਰਹੇ ਹਾਂ। ਹਾਲਾਂਕਿ ਬਾਅਦ 'ਚ ਫਿਰ ਉਹਨੇ ਆਪਣੇ ਬਿਆਨ ਨੂੰ ਖੋਧਿਆ, ਪਰ ਅਮਿਤ ਸ਼ਾਹ ਨੇ ਕਿਹਾ ਸੀਗਾ ਕਿ ਹਰ ਹਾਲਤ ਦੇ ਵਿੱਚ ਲਾਗੂ ਹੋ ਕੇ ਰਹੇਗਾ। CAA ਅੱਜ ਇਹਨਾਂ ਨੇ ਦੇਰ ਸ਼ਾਮੀ ਕਹਿ ਲਓ ਕਿ ਲਾਗੂ ਕਰ ਦਿੱਤਾ, ਨੋਟੀਫਿਕੇਸ਼ਨ ਜਾਰੀ ਹੋ ਗਿਆ, ਤਾਂ ਅਮਲ ਦੇ ਵਿੱਚ ਇਹ ਸਾਰਾ ਕੁਝ ਆ ਜਾਏਗਾ। ਅੱਗੇ ਤੁਹਾਨੂੰ ਪਤਾ ਪ੍ਰੋਟੈਸਟ ਹੋਇਆ ਸੀਗਾ, ਬੜਾ ਜ਼ਬਰਦਸਤ ਪ੍ਰੋਟੈਸਟ ਚੱਲਿਆ ਸੀਗਾ, ਤੇ ਐਤਕੀ ਹੁਣ ਵੇਖੋ ਕੀ ਬਣਦਾ। ਪਰ ਜਿਵੇਂ ਚੋਣ ਕਮਿਸ਼ਨਰ ਦੀ ਆਪਾਂ ਗੱਲ ਕਰਦੇ ਸਾਂ
ਇਹ ਥੋੜਾ ਜਿਹਾ ਟਲ ਰਿਹਾ ਹੈ, ਕਿਉਂਕਿ ਜਿੰਨਾ ਕੁ ਮੈਨੂੰ ਯਾਦ ਹੈ ਪਿਛਲੀ ਵਾਰੀ 10 ਤਰੀਕ ਨੂੰ ਕੋਡ ਆਫ ਕੰਡਕਟ ਲੱਗ ਗਿਆ ਸੀਗਾ। ਐਤਕੀ ਇਹ ਕਹਾਣੀ ਅੱਗੇ ਤੁਰੀ ਆ ਤਾਂ ਸ਼ਾਇਦ ਟਾਈਮ ਇਸੇ ਕਰਕੇ ਲਿਆ ਜਾ ਰਿਹਾ ਸੀ। ਉਹਦਾ ਕਾਰਨ ਇਹ ਆ ਪ੍ਰਵੀਨ ਜੀ ਕਿ ਰਾਮ ਮੰਦਿਰ ਦਾ ਜਿਹੜਾ ਰੰਗ ਉਸ ਵੇਲੇ ਚੜ੍ਹਿਆ ਸੀਗਾ, ਉਹ ਤੇ ਆਪਾਂ ਨੂੰ ਪਤਾ ਹੈ ਕਿ ਹੁਣ ਭਾਜਪਾ ਦੀ ਨਜ਼ਰ ਦੇ ਵਿੱਚ ਤੇ ਹਕੀਕੀ ਰੂਪ ਦੇ ਵਿੱਚ ਕਿ ਉਹ ਇੰਨਾ ਨਹੀਂ ਹੈ ਅਸਰਕਾਰਕ ਪੂਰੇ ਦੇਸ਼ ਦੇ ਵਿੱਚ, ਕਿਉਂਕਿ ਬਹੁਤ ਚੀਜ਼ਾਂ ਉਸ ਤੋਂ ਬਾਅਦ ਵਾਪਰ ਗਈਆਂ ਨੇ। ਉਹ ਇਹੀ ਸੀਗਾ ਕਿਉਂਕਿ ਸੀਏ ਤੇ ਇਹਨਾਂ ਦਾ ਸਪਸ਼ਟ ਸੀਗਾ ਸਟੈਂਡ ਕਿ ਅਸੀਂ ਬਈ ਲਾਗੂ ਕਰਕੇ ਰਵਾਂਗੇ। ਤਾਂ ਹੁਣ ਜਿਹੜਾ 13ਵਾਂ ਪੱਤਾ ਸੀ ਇਹਨਾਂ ਨੇ ਸੁੱਟ ਦਿੱਤਾ, ਤਾਂ ਉਹਦਾ ਅਸਰ ਹੁਣ ਕੀ ਹੁੰਦਾ ਅੱਗੇ ਦੇਖੋ ਭਾਈ ਕੀ ਬਣਦਾ, ਪਰ ਅੱਜ ਤੋਂ ਇਹ ਲਾਗੂ ਹੋ ਗਿਆ। ਤੇ ਇਹ ਵੈਸੇ ਤੇ ਸਿਟੀਜ਼ਨ ਦਾ ਐਕਟ ਹੈ, ਜਿਹੜਾ ਨਾਗਰਿਕਤਾ ਦਾ ਐਕਟ ਹੈ, ਸਾਡੇ ਕੋਲ ਅੱਗੇ ਹੈਗਾ ਸੀ। ਜੀ ਜੀ, ਇਹ ਇਹਨਾਂ ਨੇ ਲਿਆਂਦਾ ਆ ਸਪੈਸ਼ਲੀ ਜਿਹੜੇ ਹਿਜਰਤਕਾਰੀ ਆ, ਜਿਹੜੇ ਉੱਥੋਂ ਸ਼ਰਨਾਰਥੀ ਬਣ ਕੇ ਆਉਂਦੇ ਨੇ, ਹਿਜਰਤ ਕਰਕੇ ਆਉਂਦੇ, ਪਰ ਉਹਦੇ ਚ ਮੁਸਲਮਾਨਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ, ਜਿਹੜਾ ਕਿ ਕਿਤੇ ਨਾ ਕਿਤੇ ਵਿਤਕਰਾ ਖੜਾ ਕਰਦਾ ਹੈ। ਤੇ ਜਿਹੜਾ ਭਾਰਤ ਦਾ ਸੰਵਿਧਾਨ ਆ, ਉਹਦੀ ਜਿਹੜੀ ਮੂਲ ਭਾਵਨਾ ਉਹਦੇ ਉਲਟ ਆ। ਇਹ ਇੱਥੇ ਇੰਨੇ ਮਤਲਬ ਕਿ ਇਹਨਾਂ ਦੇ ਕੋਲ ਨਾ ਕਈਆਂ ਚੀਜ਼ਾਂ ਦੇ ਤਰਕ ਜਿਹੜੇ ਬੜੇ ਅਜੀਬੋ ਗਰੀਬ ਹੁੰਦੇ ਆ। ਇੱਥੇ ਹੁਣੇ ਮੈਂ ਪੰਜਾਬੀ ਚੈਨਲ ਤੇ ਵੇਖਣ ਡਿਆ ਸਨ ਡਿਬੇਟ, ਉਹਦੇ ਚ ਭਾਰਤੀ ਜਨਤਾ ਪਾਰਟੀ ਦਾ ਲੀਡਰ ਆਖਣ ਡਿਆ ਸੀ, ਲੀਡਰ ਛੱਡੋ ਐਂਕਰ ਕਹਿਣ ਡਿਆ ਸੀ ਆਖੇ ਮੁਸਲਮਾਨ ਤੇ ਉੱਥੇ ਬਹੁ ਗਿਣਤੀ ਚ ਨੇ, ਫਿਰ ਇਹਨਾਂ ਨੂੰ ਵਿੱਚ ਲੈਣ ਦੀ ਕੀ ਲੋੜ ਹੈ। ਪੰਜਾਬੀ ਚੈਨਲ ਤੇ ਦੇਖ ਲਓ ਤੁਸੀਂ। ਤੇ ਉਸ ਬੇਵਕੂਫ ਨੂੰ ਇਹ ਨਹੀਂ ਪੁੱਛਣ ਵਾਲਾ ਕਿ ਉੱਥੇ ਜਿਹੜੇ ਕਾਦੀਅਨ ਮੁਸਲਮਾਨ ਨੇ, ਅਹਿਮਦੀਏ ਨੇ, ਉਹਨਾਂ ਦਾ ਕੀ ਹਾਲ ਆ। ਸ਼ੀਆ ਸੁੰਨੀ ਉਹਨਾਂ ਚ ਵੀ ਆ, ਤੇ ਨਾਲੇ ਪੀੜਤ ਦਾ ਕੋਈ ਧਰਮ ਨਹੀਂ ਹੁੰਦਾ। ਜੀ ਜੀ ਜੀ, ਬਿਲਕੁਲ ਪੀੜਤ ਦਾ ਕੋਈ ਧਰਮ ਨਹੀਂ ਹੁੰਦਾ। ਅਮੀਰ ਖੁਸਰੋ ਵੀ ਇੱਕ ਸ਼ਰਨਾਰਥੀ ਦਾ ਮੁੰਡਾ ਸੀ। ਅਮੀਰ ਖੁਸਰੋ ਵੀ ਦੁਨੀਆ ਦਾ ਮਹਾਨ ਆਦਮੀ, ਹਿਸਟਰੀ ਚੱਕ ਕੇ ਦੇਖ ਲਓ। ਪਰ ਇਹਨਾਂ ਦਾ ਹਿਸਟਰੀ ਦੇ ਨਾਲ ਤੇ ਵੈਰ ਆ। ਇਹਨਾਂ ਨੂੰ ਤੇ ਅੱਜ ਕੱਲ WhatsApp ਦੀ ਹਿਸਟਰੀ ਚੰਗੀ ਲੱਗਦੀ ਆ। ਖੈਰ, ਇਹਨੂੰ ਚੈਲੰਜ ਹੋਣਾ ਜੀ ਅਦਾਲਤ ਦੇ ਵਿੱਚ, ਕਿਉਂਕਿ ਸਾਡੇ ਕੋਲ ਨਾਗਰਿਕਤਾ ਪ੍ਰਦਾਨ ਕਰਨ ਵਾਲਾ ਕਾਨੂੰਨ ਪਹਿਲਾਂ ਸੀਗਾ, ਪਰ ਇਹਦੇ ਵਿੱਚ ਜਿਹੜਾ ਹੈ ਸਿਰਫ ਤੇ ਸਿਰਫ ਇੱਕੋ ਹੀ ਡੰਗਾ ਹੈ। ਵੈਸੇ ਤੇ ਬਹੁਤ ਸਾਰੇ ਸਿੱਖਾਂ ਨੂੰ ਨਾਗਰਿਕਤਾ ਮਿਲ ਜਾਏਗੀ, ਉਸ ਕੋਲੋਂ ਫਾਇਦਾ ਵੀ ਆ। ਜਿਹੜੇ ਅਫਗਾਨਿਸਤਾਨ ਚੋਂ ਆਏ ਆ, ਨਾਗਰਿਕਤਾ ਦਾ ਇੰਤਜ਼ਾਰ ਕਰ ਰਹੇ ਨੇ, ਉਹਨਾਂ ਨੂੰ ਮਿਲ ਜਾਏਗੀ ਛੇਤੀ, ਕਿਉਂਕਿ ਜਿਹੜਾ ਵੀ ਬੰਦਾ 19 ਚ ਆਇਆ, 14 ਤੋਂ ਰਹਿੰਦਾ ਇੱਥੇ, ਉਹਨੂੰ ਨਾਗਰਿਕਤਾ ਅਪਲਾਈ ਕਰ ਸਕਦਾ ਉਹ। ਪਰ ਗੱਲ ਇਹ ਆ ਕਿ ਜਿੱਥੇ ਵੀ ਕੋਈ ਵਿਤਕਰਾ ਪੈਦਾ ਕਰਦਾ ਤਾਂ ਉਹ ਕਈ ਵਾਰ ਕਾਨੂੰਨੀ ਪੇਚ ਦੇ ਵਿੱਚ ਤਾਂ ਮਾਮਲਾ ਘਸੀਟਿਆ ਹੀ ਜਾਂਦਾ। ਤਾਂ ਦੇਖੋ ਹੁਣ ਕੀ ਇਹਨੂੰ ਚੈਲੰਜ ਕੋਈ ਕਰਦਾ ਕਿ ਨਹੀਂ ਕਰਦਾ। ਜੀ ਬਿਲਕੁਲ। ਨਾਲੇ ਮਿੰਟੂ ਜੀ, ਇਹ ਜਿਹੜੇ ਤੁਸੀਂ ਐਂਕਰ ਮਹਾਸ਼ੇ ਦਾ ਜ਼ਿਕਰ ਕੀਤਾ, ਇਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ, ਅਸਲ ਦੇ ਵਿੱਚ ਉਹ WhatsApp ਯੂਨੀਵਰਸਿਟੀ ਵਾਲੀ ਗੱਲ ਆ ਕਿ ਜਿਹੜੀ ਤੁਹਾਡੇ ਦੇਸ਼ ਦਾ ਕੰਸਟੀਟਿਊਸ਼ਨਲ ਇੱਕ ਬਿਲਡ ਅਪ ਸਟਰਕਚਰ ਹੈ, ਉਹ ਦੂਜੇ ਦੇਸ਼ਾਂ ਦੀ ਵਸੋਂ ਤੇ ਨਹੀਂ ਡਿਪੈਂਡ ਕਰਦਾ। ਉਹ ਇਹ ਕਹਿੰਦਾ ਕਿ ਕੋਈ ਗੱਲ ਨਹੀਂ, ਜੇਕਰ ਕੋਈ ਆ ਗਿਆ ਤਾਂ ਉਹਨੂੰ ਅਸੀਂ ਗੱਲ ਨਾਲ ਲਾਉਣਾ, ਚਾਹੇ ਉਹ ਕਿਸੇ ਵੀ ਫਿਰਕੇ ਦਾ ਹੋਵੇ। ਫਿਰਕੇ ਦੇ ਆਧਾਰ ਤੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ। ਪਰ ਹੁਣ ਜਿਵੇਂ ਆਪਾਂ ਨਾਗਰਿਕਤਾ ਸੋਧ ਕਾਨੂੰਨ ਸੋਧ ਵਿੱਚ ਪਾਤੀ ਤੇ ਉਹਦੇ ਨਾਂ ਹੇਠ ਹੁਣ ਉਹ ਲੋਕਾਂ ਦੇ ਮਨਾਂ ਦੇ ਵਿੱਚ ਉਹ ਗੱਲ ਵਾੜਤੀ ਕਿ ਇਹ ਚੀਜ਼ ਨਹੀਂ ਤੇ ਇੱਥੋਂ ਕੀ ਕੋਈ ਗੁਜਰਾਤ ਦਾ, ਮਹਾਰਾਸ਼ਟਰ ਦਾ, ਕੇਰਲ ਦਾ ਹਿੰਦੂ ਜਾ ਕੇ ਅਸਾਈਲਮ ਨਹੀਂ ਮੰਗਦਾ US ਚ? ਉਹੀ ਤਾਂ ਗੱਲ ਹੈ ਜਾਂ ਕੈਨੇਡਾ। ਹਾਂਜੀ ਹਾਂਜੀ, ਬਿਲਕੁਲ। ਕਿ ਤੇ ਇੱਥੇ ਤਾਂ ਉਹ ਪ੍ਰਚਾਰਦੇ ਨੇ ਜ਼ੋਰ ਸ਼ੋਰ ਨਾਲ ਕਿ ਇੱਥੇ ਤਾਂ ਬਈ ਹਿੰਦੂਆਂ ਦੀ ਸਰਕਾਰ ਹੈ, ਹਿੰਦੂ ਰਾਸ਼ਟਰ ਬਣਾਉਣਾ, ਤੇ ਦੂਜੇ ਦੇਸ਼ਾਂ ਤੇ ਜਾ ਕੇ ਉਹ ਸਿਆਸੀ ਸ਼ਰਨ ਮੰਗਦੇ ਹੀ ਹੈ। ਜੀ ਬਿਲਕੁਲ ਬਿਲਕੁਲ। ਨਹੀਂ, ਇਹ ਤਾਂ ਗਲਤ ਗੱਲ ਆ। ਪੀੜਤ ਕੋਈ ਵੀ ਹੋ ਸਕਦਾ। ਤੇ ਦੂਜੀ ਗੱਲ ਇਹ ਆ ਕਿ ਜਿਨ੍ਹਾਂ ਨੇ ਕੋਈ ਗਲਤ ਕੰਮ ਕਰਨੇ ਨੇ, ਉਧਰੋਂ ਆ ਕੇ ਕਈ ਹਿੰਦੂ ਆ ਜਿਨ੍ਹਾਂ ਨੇ ਇੱਧਰ ਆ ਕੇ ਜਸੂਸੀ ਕੀਤੀ ਤੇ ਉਹ ਫੜੇ ਗਏ। ਹਾਂਜੀ ਹਾਂਜੀ, ਬਿਲਕੁਲ। ਜੇ ਕੋਈ ਇਸ ਤਰ੍ਹਾਂ ਦਾ ਹਵਾਲਾ ਦੇਵੇ, ਮੈਂ ਉਹਨੂੰ ਅੱਗੋਂ ਕਈ ਮਾਮਲੇ ਕੱਢ ਕੇ ਦੇ ਦੇਵਾਂਗਾ ਜਿਹੜੇ ਰਿਕਾਰਡ ਤੇ ਨੇ। ਉਧਰੋਂ ਆਏ ਬੰਦਿਆਂ ਨੇ ਤੇ ਸ਼ਰਨ ਲਈ, ਤੇ ਸ਼ਰਨ ਲੈ ਕੇ ਹਿੰਦੂ ਧਰਮ ਦੇ ਸੀਗੇ। ਮਾੜਾ ਕੰਮ ਕੋਈ ਵੀ ਕਰ ਸਕਦਾ। ਬਾਕੀ ਦੇਖੋ ਜੀ, ਹੁਣ ਇੱਥੇ ਦੇਖੋ ਇਹਦੇ ਚ ਕੀ ਆ, ਇਹੀ ਚੀਜ਼ ਤੇ ਦਿਖਾਉਣੀ ਹੈ ਨਾ ਜੀ। ਇੱਕ ਬਹੁਤ ਵੱਡੇ ਤਬਕੇ ਨੂੰ ਇਹੀ ਤੇ ਕਰਨਾ ਹੈ ਕਿ ਅਬਦੁਲ ਦੀ ਚੂੜੀ ਟਾਈਟ ਹੈ ਵੀਰੇ। ਹਾਂਜੀ ਹਾਂਜੀ, ਬਿਲਕੁਲ ਸਹੀ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ, ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ। ਆਮ ਆਦਮੀ ਪਾਰਟੀ ਨੇ ਆਪਣੀ ਪੰਜਾਬ ਦੇ ਵਿੱਚ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ,
ਤੇ ਇਹਦੇ ਨਾਲ ਹੁਣ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪੁੱਜ ਗਏ ਨੇ ਤੇ ਦਿੱਲੀ ਤੇ ਹਰਿਆਣਾ ਤੋਂ ਬਾਅਦ ਉਹ ਹੁਣ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਕੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਪੰਜਾਬ ਦੇ ਲਈ ਆਪ ਵੱਲੋਂ ਨਵਾਂ ਨਾਅਰਾ ਦਿੱਤਾ ਗਿਆ। ਆਪ ਸਰਕਾਰ ਵੱਲੋਂ 2 ਵਰ੍ਹਿਆਂ ਦੇ ਕਾਰਜਕਾਲ ਦੇ ਦੌਰਾਨ ਕੀਤੇ ਕੰਮਾਂ ਦਾ ਬਿਊਰਾ ਤਿਆਰ ਕੀਤਾ ਗਿਆ। ਇਹਨਾਂ ਦੇ ਵਿੱਚ ਪੰਜਾਬ ਦੇ ਵਿੱਚ ਜ਼ੀਰੋ ਬਿੱਲ, ਰੁਜ਼ਗਾਰ ਮੁਹਿੰਮ, ਆਮ ਆਦਮੀ ਕਲੀਨਿਕ, ਹਰ ਖੇਤ ਨਹਿਰੀ ਪਾਣੀ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਪ੍ਰਮੁੱਖਤਾ ਦੇ ਨਾਲ ਦਿਖਾਇਆ ਜਾਵੇਗਾ। ਲੋਕ ਸਭਾ ਚੋਣਾਂ ਦੇ ਵਿੱਚ ਕੇਂਦਰ ਸਰਕਾਰ ਵੱਲੋਂ 2 ਸਾਲਾਂ ਦੇ ਦੌਰਾਨ ਪੰਜਾਬ ਦੇ ਰੋਕੇ ਫੰਡਾਂ ਅਤੇ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇਗੀ। ਕੇਜਰੀਵਾਲ ਕੁਰੂਕਸ਼ੇਤਰ ਤੋਂ ਚੰਡੀਗੜ੍ਹ ਪੁੱਜੇ। ਆਪ ਵੱਲੋਂ 14 ਮਾਰਚ ਤੋਂ ਬਾਅਦ ਪਾਰਟੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਤੇ ਇਸ ਵੇਲੇ ਸਰਵੇਖਣ ਕਰਵਾਏ ਜਾ ਰਹੇ ਨੇ ਤਾਂ ਜੋ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਸਕਣ। ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾ ਕੇ ਆਪ ਇਸ ਨੂੰ ਕਾਂਗਰਸ ਦੇ ਲਈ ਵੱਡਾ ਝਟਕਾ ਸਮਝ ਰਹੀ ਹੈ। ਐਤਕੀ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀ ਸਮੁੱਚੀ ਚੋਣ ਮੁਹਿੰਮ ਭਗਵੰਤ ਮਾਨ ਦੇ ਹੱਥ ਦੇ ਵਿੱਚ ਰਹੇਗੀ। ਪੰਜਾਬ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਆਪ ਤੇ ਕਾਂਗਰਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ ਨਿਸ਼ਾਨੇ ਤੇ ਰੱਖਿਆ ਜਾਵੇਗਾ। ਜੇਕਰ ਅਕਾਲੀ ਦਲ ਅਤੇ ਭਾਜਪਾ ਦੇ ਦਰਮਿਆਨ ਗੱਠਜੋੜ ਹੁੰਦਾ ਹੈ ਤਾਂ ਆਪ ਵੱਲੋਂ ਕਿਸਾਨਾਂ ਦੇ ਮੁੱਦੇ ਤੇ ਘੇਰਾਬੰਦੀ ਵੀ ਕੀਤੀ ਜਾਵੇਗੀ। ਦਿੱਲੀ ਅੰਦੋਲਨ ਦੇ ਵਿੱਚ 750 ਕਿਸਾਨਾਂ ਦੀ ਸ਼ਹੀਦੀ ਨੂੰ ਉਭਾਰਿਆ ਜਾਵੇਗਾ। ਇਸੇ ਤਰ੍ਹਾਂ ਬੇਅਦਬੀ ਦੇ ਮੁੱਦੇ ਨੂੰ ਵੀ ਚੁੱਕਿਆ ਜਾਵੇਗਾ। ਸੂਤਰ ਦੱਸਦੇ ਨੇ ਕਿ ਆਪ ਇੱਕਾ ਦੁੱਕਾ ਕੈਬਨਿਟ ਮੰਤਰੀਆਂ ਨੂੰ ਵੀ ਚੋਣ ਪਿੜ ਦੇ ਵਿੱਚ ਉਤਾਰ ਸਕਦੀ ਹੈ। ਭਾਵੇਂ ਪਾਰਟੀ ਵੱਲੋਂ ਹਰ ਹਲਕੇ ਦੇ ਵਿੱਚੋਂ 3-3 ਨਾਵਾਂ ਦੀ ਸੰਭਾਵੀ ਉਮੀਦਵਾਰ ਵਜੋਂ ਚੋਣ ਕੀਤੀ ਗਈ ਹੈ, ਪਰ ਵੱਡੇ ਚਿਹਰਿਆਂ ਨੂੰ ਤਰਜੀਹ ਦਿੱਤੀ ਜਾਣੀ ਹੈ। ਆਪ ਵੱਲੋਂ ਵਿਰੋਧੀ ਉਮੀਦਵਾਰਾਂ ਤੇ ਵੀ ਨਜ਼ਰ ਰੱਖੀ ਜਾਣੀ ਹੈ। ਆਪ ਵੱਲੋਂ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਪੰਥਕ ਛਵੀ ਵਾਲੇ ਚਿਹਰੇ ਉਤਾਰੇ ਜਾਣ ਦੀ ਸੰਭਾਵਨਾ ਪੂਰੀ ਬਣੀ ਹੋਈ ਹੈ। ਹੁਣ ਇੱਥੇ ਤੁਸੀਂ ਦੇਖੋ ਕਿ ਚਾਹੇ ਉਹ ਕਾਂਗਰਸ ਹੈ, ਕਾਂਗਰਸ ਨੇ ਤਾਂ ਹਾਲੇ ਉਮੀਦਵਾਰਾਂ ਬਾਰੇ ਕੋਈ ਐਲਾਨ, ਕੋਈ ਗੱਲ ਨਹੀਂ ਦਿਖਾਈ ਦਿੰਦੀ। ਇਸੇ ਤਰ੍ਹਾਂ ਅਕਾਲੀ ਦਲ ਹੈ, ਅਕਾਲੀ ਦਲ ਨੂੰ ਇਹ ਹੈ ਕਿ ਜਿਵੇਂ ਆਪਾਂ ਚਰਚਾ ਕਰਕੇ ਵੀ ਹਟੇ ਹਾਂ ਕਿ ਭਾਜਪਾ ਦੇ ਨਾਲ ਗੱਠਜੋੜ ਹੋਵੇ ਤੇ ਉਸ ਤੋਂ ਬਾਅਦ ਅਸੀਂ ਆਪਦੇ ਉਮੀਦਵਾਰ ਐਲਾਨੀਏ। ਤੇ ਇੱਕ ਆਮ ਆਦਮੀ ਪਾਰਟੀ ਜਿਹੜੀ ਕਿ ਸੱਤਾਧਾਰੀ ਹੈ, ਇਹਨਾਂ ਨੂੰ ਇਹ ਹੈ ਕਿ ਕਾਂਗਰਸ ਆਪਣੇ ਉਮੀਦਵਾਰ ਐਲਾਨੇ ਜਾਂ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਹੋਵੇ ਤੇ ਉਸ ਤੋਂ ਬਾਅਦ ਅਸੀਂ ਕੋਈ ਰਣਨੀਤੀ ਤੈਅ ਕਰੀਏ। ਮਤਲਬ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਵਿੱਚ ਇੱਕ ਖਲਾਅ ਦਿਖਾਈ ਦੇ ਰਿਹਾ ਕਿ ਪੰਜਾਬ ਦੇ ਜਿਹੜੇ ਲੀਡਰ ਨੇ ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚ ਵਿਚਰਨ ਵਾਲੇ ਲੋਕ, ਉਹਨਾਂ ਨੂੰ ਕੋਈ ਪਤਾ ਨਹੀਂਗਾ ਕਿ ਉਹ ਲੋਕ ਗਰਾਊਂਡ ਤੇ ਕੀ ਚਾਹੁੰਦੇ ਨੇ। ਸੱਤਾਧਾਰੀਏ ਆਪਣੀ ਇੱਕ ਪੈਕੇਜ ਲੈ ਕੇ ਅਸੀਂ ਬਈ ਆਮ ਆਦਮੀ ਕਲੀਨਿਕ ਬਣਾਇਆ ਹੈ, ਰੁਜ਼ਗਾਰ ਮੁਹਿੰਮ ਹੈ, ਜ਼ੀਰੋ ਬਿੱਲ ਹੈ, ਹਰ ਖੇਤ ਨਹਿਰੀ ਪਾਣੀ ਹੈ, ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਨੂੰ ਅਸੀਂ ਦਿਖਾਵਾਂਗੇ। ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ 'ਚ ਤਾਂ ਫਿਰ ਤੁਹਾਡੇ ਆਪਣੇ ਵੀ ਆਉਣਗੇ, ਕਿ ਉਹਨਾਂ ਦੇ ਵੀ ਨਾਂ ਲਾਓਗੇ ਤੁਸੀਂ? ਜਿਹੜੇ ਪੰਜਾਬ ਦੇ ਚੁਣੇ ਐਮਐਲਏ ਨੇ, ਕਿ ਉਹਨਾਂ ਦਾ ਆਪਣਾ ਕੋਈ ਓਪੀਨੀਅਨ ਨਹੀਂਗਾ ਕਿ ਫਲਾਂ ਇਲਾਕੇ ਤੋਂ ਜਾਂ ਸਾਡੇ ਇਲਾਕੇ ਦੇ ਵਿੱਚ ਪਾਰਟੀ ਨੂੰ ਇਸ ਆਧਾਰ ਤੇ ਆਹ ਉਮੀਦਵਾਰ ਹੋਣਾ ਚਾਹੀਦਾ ਹੈ, ਕਿ ਸਾਰਾ ਕੁਝ ਹੁਣ ਦਿੱਲੀ ਡਿਸਾਈਡ ਕਰੇਗੀ। ਕਾਂਗਰਸੀ ਹੈ, ਉਹ ਦਿੱਲੀ ਬੈਠੇ ਆ, ਆਮ ਆਦਮੀ ਪਾਰਟੀ ਵਾਲੇ ਆ, ਕੇਜਰੀਵਾਲ ਸਾਹਿਬ ਆ ਗਏ ਆ, ਇਧਰ ਅਕਾਲੀ ਦਲ ਵਾਲੇ ਆ, ਉਹ ਭਾਜਪਾ ਨਹੀਂ ਝਾਕੀ ਜਾਂਦੇ ਵੀ ਉਹ ਜਿਹੜਾ ਕੁਝ ਕਹਿਣਗੇ ਜਾਂ ਜਿਵੇਂ ਉਹ ਤੈਅ ਕਰਨਗੇ ਕਿ ਆਹ ਚੀਜ਼ਾਂ ਇੱਥੇ ਇੱਥੇ ਹੋਣਗੀਆਂ, ਉਸ ਹਿਸਾਬ ਨਾਲ ਫਿਰ ਅਸੀਂ ਕਹਿ ਦਾਂਗੇ। ਜਿਹੜੀ ਲੋਕਾਂ ਚੋਂ ਗੱਲ ਉੱਠਣੀ ਹੈ, ਜਿਹੜੀ ਲੋਕਾਂ ਦੇ ਹਿਸਾਬ ਦੇ ਨਾਲ ਚੱਲਣ ਵਾਲੀ ਗੱਲ ਹੈ, ਉਹ ਗੱਲ ਕਿੱਥੇ ਹੈ? ਲੀਡਰਾਂ ਦਾ ਆਪਣਾ ਪਰਸਨਲ ਓਪੀਨੀਅਨ ਕੀ ਕਹਿਣਾ ਜੇ ਕੋਈ ਸਾਬਕਾ ਹੋ ਗਿਆ। ਚਲੋ ਆਹ ਸਾਬਕਾ ਕਾਂਗਰਸੀ ਵਿਧਾਇਕ ਗੁਰਪ੍ਰੀਤ ਜੀਪੀ ਹੈ ਜਿਹੜੇ ਇਹਨਾਂ ਨੇ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ। ਜੇ ਸਾਬਕਾ ਵਿਧਾਇਕ ਹੈ ਜਾਂ ਕੋਈ ਮੌਜੂਦਾ ਵਿਧਾਇਕ ਹੈ, ਉਹ ਘੱਟੋ ਘੱਟ ਲੋਕਾਂ ਦਾ ਨੁਮਾਇੰਦਾ ਤਾਂ ਰਿਹਾ ਨਾ, ਉਹਨੂੰ ਪਤਾ ਤਾਂ ਹੋਊਗਾ ਸਾਡੇ ਲੋਕਾਂ ਦੇ ਆਹ ਇਸ਼ੂ ਹੈ। ਕਿ ਬਸ ਜਿਹੜੀ ਪਾਰਟੀ ਦੀ ਵੇਵ ਬਣੀ ਉਸ ਪਾਰਟੀ ਨੂੰ ਚਲੇ ਗਏ, ਜਿਹੜੀ ਪਾਰਟੀ ਨੇ ਕੋਈ ਕਹਿਤਾ ਕਿ ਅਸੀਂ ਤੁਹਾਨੂੰ ਟਿਕਟ ਦੇ ਦਿਆਂਗੇ ਉਸ ਪਾਰਟੀ 'ਚ ਚੱਲ ਗਏ, ਜਿਹੜੀ ਪਾਰਟੀ ਨੇ ਕਹਿਤਾ ਕਿ ਭਾਈ ਰਾਜ ਸਭਾ ਦਾ ਵੀ ਸੋਚ ਲਾਂਗੇ ਉਸ ਪਾਰਟੀ ਚੱਲ ਗਏ, ਉਹਨੇ ਕਹਿਤਾ ਕਿ ਕੋਈ ਨਹੀਂ ਅਗਲੀਆਂ 2027 ਵੇਲੇ ਐਡਜਸਟ ਕਰ ਦਿਆਂਗੇ, ਤੇਰੇ ਹਲਕੇ 'ਚ 1-2 ਟਿਕਟਾਂ ਹੋਰ ਤੇਰੇ ਹਿਸਾਬ ਨਾਲ ਦੇ ਦੇਂਗੇ, ਉਸ ਪਾਰਟੀ ਚਲੇ ਗਏ। ਜਿਹੜੀ ਪਾਰਟੀ 'ਚ ਐਂ ਲੱਗਿਆ ਕਿ ਇਹਦੇ 'ਚ ਪਹਿਲਾਂ ਆਹ ਹੋਇਆ ਸੀ, ਉਹ ਹੋਇਆ ਸੀ, ਉਸ ਹਿਸਾਬ ਨਾਲ ਚਲੇ ਗਏ। ਜਿਹੜਾ ਪਰਸਨਲ ਓਪੀਨੀਅਨ ਆ ਤੁਹਾਡਾ, ਜਿਹੜੀ ਆਪਣੀ ਤੁਹਾਡੀ ਸੋਚ ਹੈ, ਆਪਣੇ ਲੋਕਾਂ ਦੀ ਨਬਜ਼ ਟਟੋਲ ਕੇ ਉਹਦੇ ਮੁਤਾਬਕ ਰਾਜਨੀਤੀ ਕਰਨ ਵਾਲੀ ਗੱਲ ਸਾਡੇ ਪੰਜਾਬ 'ਚੋਂ ਨਹੀਂ ਭਾਰਤ 'ਚੋਂ ਗਾਇਬ ਹੋ ਰਹੀ ਹੈ। ਹੁਣ ਲੋਕਾਂ ਦੇ ਸਰੋਕਾਰਾਂ, ਲੋਕਾਂ ਦੀ ਰਾਏ ਨਾਲ ਨਹੀਂ ਚੱਲਿਆ ਜਾਂਦਾ ਲੀਡਰਾਂ ਵੱਲੋਂ, ਪਾਰਟੀਆਂ ਵੱਲੋਂ। ਹੁਣ ਪਾਰਟੀਆਂ, ਲੀਡਰਾਂ ਦਾ ਆਪਣਾ ਕੋਈ ਕਿਰਦਾਰ ਨਹੀਂ ਹੈ ਕਿ ਫਲਾਂ ਬੰਦੇ ਨੇ ਫਲਾਂ ਹਲਕੇ ਦੇ ਵਿੱਚ ਕੰਮ ਕੀਤਾ, ਫਲਾਂ ਬੰਦਾ ਉੱਥੇ ਵਿਚਰਦਾ ਰਿਹਾ ਹੈ, ਉਹਨੂੰ ਉੱਥੇ ਉਹਦਾ ਉੱਥੇ ਕਾਡਰ ਹੈ, ਉਹ ਉੱਥੇ ਕੰਮ ਕਰ ਸਕਦਾ ਹੈ, ਉਹਨੇ ਉੱਥੇ ਲੋਕਾਂ ਦੀਆਂ ਪੈਨਸ਼ਨਾਂ ਲਵਾਈਆਂ, ਉਹਨੇ ਗਰੀਬਾਂ ਨੂੰ ਕੋਠੇ ਦਵਾਏ ਹੈ, ਉਹਨੇ ਕਿਸਾਨਾਂ ਦੇ ਖਾਲ ਪੱਕੇ ਕਰਵਾਏ ਆ, ਉਹਨੇ ਪਾਈਪਲਾਈਨਾਂ ਵਿਛਵਾਈਆਂ ਉਸ ਇਲਾਕੇ ਦੇ ਵਿੱਚ, ਉਹਨੇ ਸੜਕਾਂ ਦਾ ਵਿਸਥਾਰ ਕੀਤਾ ਉਸ ਇਲਾਕੇ ਦੇ ਵਿੱਚ। ਇਹ ਗੱਲ ਪੂਰੀ ਤਰ੍ਹਾਂ ਦੇ ਨਾਲ ਗਾਇਬ ਹੈ। ਔਰ ਉਹ ਜਿਹੀਆਂ ਪਾਰਟੀਆਂ ਨੇ, ਪਾਰਟੀਆਂ ਕਹਿੰਦੀਆਂ ਕਿ ਨਹੀਂ ਤੁਸੀਂ ਕਰਨਾ ਕੀ ਹੈ, ਅਸੀਂ ਜੋ ਗੱਲ ਕਹਿ ਰਹੇ ਹਾਂ ਤੁਸੀਂ ਰੱਖੋ। ਤਾਂ ਪਰਸਨਲ ਓਪੀਨੀਅਨ ਜਿਹੜਾ ਗਾਇਬ ਹੋਣ ਦੀ ਗੱਲ ਹੈ, ਉਹ ਬਿਲਕੁਲ ਗਾਇਬ ਹੋ ਰਿਹਾ ਹੈ।
ਲੀਡਰ ਪਾਰਟੀਆਂ ਦੇ ਮੁਲਾਜ਼ਮਾਂ ਵਾਂਗੂ ਵਿਚਰ ਰਹੇ ਨੇ, ਨਾ ਕਿ ਲੋਕਾਂ ਵਾਲੇ ਪਾਸਿਓਂ ਵਿਚਰ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਆਹ ਮੌਕਾ ਠੀਕ ਹੈ, ਇੱਥੇ ਸਾਡੀ ਗੱਲ ਰੱਖੀਗੀ, ਇੱਥੇ ਅਸੀਂ ਹੁਣ ਕੰਮ ਕਰ ਦਾਂਗੇ, ਸਾਨੂੰ ਟਿਕਟ ਮਿਲ ਜੂਗੀ, ਬਸ ਠੀਕ ਹੈ, ਪਾਰਟੀ ਦੀ ਵੇਵ ਹੋਈ, ਅਸੀਂ ਜਿੱਤ ਜਾਾਂਗੇ। ਤੁਹਾਡੀ ਆਪਣੀ ਰਾਏ ਕਿੱਥੇ ਹੈ? ਤੁਹਾਡਾ ਆਪਣਾ ਸਰਵੇ ਕਿੱਥੇ ਹੈ? ਦਿੱਲੀ ਤੋਂ ਬੈਠੀ ਟੀਮ ਹੈ ਕਿਸੇ ਵੀ ਪਾਰਟੀ ਦੀ, ਉਹ ਆਪਦੇ ਬੰਦੇ ਭੇਜ ਕੇ ਪੁੱਛ ਲੈਂਦੀ ਹੈ ਕਿ ਹਾਂਜੀ ਦੱਸੋ ਖਡੂਰ ਸਾਹਿਬ ਹਲਕੇ ਤੋਂ ਕਿਹੜਾ ਬੰਦਾ ਠੀਕ ਹੈ। ਅੱਛਾ, ਉਸ ਹਿਸਾਬ ਦੇ ਨਾਲ ਫਿਰ ਪੰਥਕ ਚਿਹਰਾ ਚਾਹੀਦਾ ਜੀ, ਠੀਕ ਹੈ ਜੀ, ਫਲਾਂ ਬੰਦਾ ਠੀਕ ਹੈ। ਔਰ ਹੋ ਸਕਦਾ ਉੱਥੇ ਹੋਰ ਕੋਈ ਪੰਥਕ ਚਿਹਰਾ ਸ਼ਾਨਦਾਰ ਕੰਮ ਕਰ ਰਿਹਾ ਹੋਵੇ, ਹੋ ਸਕਦਾ ਉਹਨੂੰ ਜ਼ਿਆਦਾ ਪਤਾ ਹੋਵੇ, ਪਰ ਨਹੀਂ, ਕਿਉਂਕਿ ਚੀਜ਼ਾਂ ਦਿੱਲੀ ਤੋਂ ਡਿਸਾਈਡ ਹੋਣਗੀਆਂ। ਔਰ ਇਕੱਲਾ ਸਾਡਾ ਦੁਖਾਂਤ ਨਹੀਂ ਗਾ, ਸਿਆਸਤ ਦੇ ਦੁਖਾਂਤ ਨਹੀਂ ਗੇ, ਸਾਡੇ ਸਮਾਜਿਕ ਦੁਖਾਂਤ ਵੀ ਹੈ ਕਿ ਅਸੀਂ ਆਪਣੀ ਰਾਏ, ਆਪਣਾ ਪਰਸਨਲ ਓਪੀਨੀਅਨ, ਲੋਕ ਰਾਏ ਅਸੀਂ ਨਦਾਰਦ ਕਰ ਰਹੇ ਹਾਂ ਲਗਾਤਾਰ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਇੱਕ ਸਮਾਗਮ ਖੇਤੀ ਸਮਾਗਮ ਹੋਇਆ ਤੇ ਉਹਨੂੰ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਆਪਣੇ ਇਲਾਕੇ ਦੇ, ਸਾਡੇ ਇਲਾਕੇ ਦੇ ਵਿੱਚ, ਤੇ ਉਹ ਕਿਸਾਨਾਂ ਦੇ ਸੱਦੇ ਦੇ ਵਿੱਚ ਉਹ ਕਹਿੰਦੇ ਕਿ ਚਲੋ ਡੀਸੀ ਸਾਹਿਬ ਆਏ ਆ, ਤੇ ਸਾਰੇ ਜਿਹੜੇ ਲੋਕ ਸੀਗੇ, ਝੋਨੇ ਦਾ ਸੀਜ਼ਨ ਸੀਗਾ, ਅਸੀਂ ਵੀ ਗਏ ਉਦੋਂ ਪੱਤਰਕਾਰੀ ਦੀ ਇਸ ਦੁਨੀਆ ਦੇ ਵਿੱਚ ਨਹੀਂ ਹੁੰਦੇ ਸੀਗੇ, ਤੇ ਅਸੀਂ ਗਏ ਉਹਦੇ ਐਜ਼ ਏ ਫਾਰਮਰ, ਐਜ਼ ਏ ਕਿਸਾਨ ਉੱਥੇ ਬੈਠੇ ਰਹੇ, ਤੇ ਤਹਿਸੀਲਦਾਰ ਨੇ ਜੋ ਕੈਂਪ ਦਾ ਮੰਤਵ ਸੀਗਾ ਉਹ ਪੜਿਆ, ਤੇ ਨਾਲ ਉਹਨੇ ਕਹਿਤਾ ਕਿ ਜੀ ਇਹ ਸੇਮ ਪ੍ਰਭਾਵਿਤ ਇਲਾਕਾ ਹੈ, ਇੱਥੇ ਲੋਕਾਂ ਦੀ ਆਹ ਤਰਜੀਹ ਹੈ, ਥੋੜੀ ਜਿਹੀ ਰਿਆਇਤ ਜਿਹੜੀ ਆ ਉਹ ਦਿੱਤੀ ਜਾਵੇ, ਕਿਉਂਕਿ ਇੱਥੇ ਪਾਣੀ ਦੀ ਅਵੇਲੇਬਿਲਿਟੀ ਹੈ। ਇੱਥੇ ਜੇ 10 ਜੂਨ ਤੋਂ ਬਾਅਦ ਝੋਨਾ ਲੱਗਦਾ ਹੈ, ਤੇ ਉਹ ਕਿਉਂਕਿ ਸੇਮ ਦਾ ਇਲਾਕਾ ਹੈ, ਸ਼ੋਰਾ ਹੈ, ਇੱਥੇ ਕਲਰ ਹੈ, ਤੇ ਉਹ ਝੋਨਾ ਮੱਚ ਜਾਂਦਾ, ਗਰਮੀ ਨਹੀਂ ਸਹਾਰ ਸਕਦਾ। ਸੋ ਇਸ ਕਰਕੇ ਇਸ ਵੱਲ ਵੀ ਧਿਆਨ, ਉਹਨੇ ਇਹ ਨਹੀਂ ਕਿਹਾ ਕਿ ਤੁਸੀਂ ਕਰੋ ਜੀ ਐਨਡੀਸੀ ਸਾਹਿਬ ਨੂੰ, ਉਹ ਕਹਿੰਦਾ ਮੈਂ ਗੁਜ਼ਾਰਿਸ਼ ਕਰਦਾ, ਤੁਸੀਂ ਜ਼ਿਲ੍ਹੇ ਦੇ ਮਾਲਕ ਹੋ, ਤੇ ਉਹ ਬੜਾ ਬੀਬਾ ਬੰਦਾ ਸੀ ਵਿਚਾਰਾ ਤਹਿਸੀਲਦਾਰ, ਬਹੁਤ ਜ਼ਿਆਦਾ ਬੀਬਾ ਬੰਦਾ ਸੀ। ਉਹਨੇ ਕਿਸੇ ਕਿਸਾਨ ਤੋਂ, ਕਿਸੇ ਜ਼ਿਮੀਂਦਾਰ ਭਰਾ ਤੋਂ, ਕਿਸੇ ਮਜ਼ਦੂਰ ਭਰਾ ਤੋਂ ਕਦੇ ਉਹਨੇ ਦੁੱਕੀ ਨਹੀਂ ਸੀ ਲਈ। ਉਹਨੇ ਗੱਲ ਰੱਖਤੀ ਇੱਕ ਕਿ ਚਲੋ ਇਹ ਲੋਕ ਵੀ ਆਏ ਨੇ, ਲੋਕਾਂ ਨੂੰ ਚੰਗਾ ਲੱਗੂ, ਮੈਂ ਇਹਨਾਂ ਦੇ ਵਿੱਚ ਵਿਚਰਦਾ, ਇਹਨਾਂ ਕਿਸਾਨ ਭਰਾਵਾਂ ਦੇ ਘਰੋਂ ਮੈਂ ਵੇਲੇ ਕੁ ਵੇਲੇ ਰੋਟੀ ਵੀ ਖਾ ਜਾਂਦਾ, ਕਦੇ ਆਪਦਾ ਸਕੂਟਰ ਖੜਾ ਜਾਂਦਾ, ਕਦੇ ਕੋਈ ਕਾਰ ਕਿਸੇ ਜ਼ਿਮੀਂਦਾਰ ਦੀ ਮੰਗ ਕੇ ਲੈ ਜਾਂਦਾ, ਉਹਦੀਆਂ ਰਿਸ਼ਤੇਦਾਰੀਆਂ ਵੀ ਸੀਗੀਆਂ। ਸੋ ਉਹ ਪਰਸਨਲੀ ਇੱਕ ਲੋਕਾਂ ਦੇ ਨਾਲ ਆਪਣਾ ਰਾਬਤਾ ਰੱਖਦਾ ਹੁੰਦਾ ਸੀਗਾ ਕਿ ਚਲੋ ਠੀਕ ਹੈ, ਤਹਿਸੀਲਦਾਰੀ ਆਪਦੀ ਪਾਸੇ ਰੱਖ ਕੇ ਉਹ ਗੱਲ ਕਰਦਾ ਹੁੰਦਾ ਸੀ। ਉਹ ਕਹਿੰਦਾ ਜੀ ਮੈਂ ਇਹ ਤੁਹਾਨੂੰ ਗੁਜ਼ਾਰਿਸ਼ ਕਰਦਾ ਵੀ ਤੁਸੀਂ ਜ਼ਿਲ੍ਹੇ ਦੇ ਪ੍ਰਬੰਧਕ ਆ, ਤੇ ਤੁਸੀਂ ਆਪਣੇ ਪੱਧਰ ਤੇ ਖੇਤੀ ਮਹਿਕਮੇ ਨੂੰ ਕਹਿ ਕੇ ਇਹ ਜ਼ਰੂਰ ਕਰਵਾ ਦਿਓ ਇਹਨਾਂ ਦਾ, ਤੇ ਇਹ ਬੜੀ ਤੁਹਾਡੀ ਮਿਹਰਬਾਨੀ ਹੋਊਗੀ। ਉਹਦਾ ਪਰਸਨਲ ਓਪੀਨੀਅਨ ਸੀ, ਉਹਦੀ ਲੋਕਾਂ 'ਚ ਉੱਠੀ ਗੱਲ ਸੀ, ਉਹ ਲੋਕ ਦਰਦ ਨੂੰ ਸਮਝਦਾ ਬੰਦਾ ਸੀ। ਬਾਅਦ ਦੇ ਵਿੱਚ ਡੀਸੀ ਦੇ ਪ੍ਰਸ਼ਾਸਨਿਕ ਅਮਲੇ ਨੇ ਉਹ ਬੰਦੇ ਨੂੰ ਲਾਈਨ ਹਾਜ਼ਰ ਜਿਵੇਂ ਕੀਤਾ ਜਾਂਦਾ ਨਾ ਪੁਲਿਸ ਦੇ ਵਿੱਚ, ਉਵੇਂ ਸੱਦਿਆ ਆਪਦੇ ਕੋਲੇ, ਸੱਦ ਕੇ ਉਹਨੂੰ ਝਾੜਾਂ ਪਾਈਆਂ, ਉਹਨੂੰ ਕਿਹਾ ਕਿ ਤੇਰੀ ਜ਼ਰੂਰਤ ਕਿਵੇਂ ਹੋਈ, ਤੂੰ ਇਹ ਗੱਲ ਕਹਿਤੀ। ਉਹਨੂੰ ਮਹਿਸੂਸ ਕਰਾਇਆ ਕਿ ਤੈਨੂੰ ਕੈਂਪ ਦਾ ਬਿਊਰਾ ਪੜ੍ਹਨ ਵਾਸਤੇ ਕਿਹਾ ਸੀਗਾ, ਤੇ ਤੂੰ ਉੱਥੇ ਤਰੀਕ ਚੱਕ ਕੇ ਬਹਿ ਗਿਆ ਵਾ। ਹਾਲਾਂਕਿ ਉਹ ਗਲਤ ਨਹੀਂ ਸੀ। ਬਾਅਦ ਦੇ ਵਿੱਚ ਜਦੋਂ ਲੋਕਾਂ ਨੂੰ ਪਤਾ ਲੱਗਿਆ ਇਸ ਗੱਲ ਦਾ ਕਿ ਸਾਡੀ ਗੱਲ ਕਰਨ ਕਰਕੇ ਤਹਿਸੀਲਦਾਰ ਨੂੰ ਝਾੜਾਂ ਪਈਆਂ, ਉਹਨੂੰ ਝਿੜਕਿਆ, ਉਹਨੂੰ ਵਰਜਿਆ, ਲੋਕ ਇਕੱਠੇ ਹੋਏ, ਤੇ ਲੋਕਾਂ ਨੇ ਜਿਹੜੀ ਉਹ ਦੂਜਾ ਚੇਲੇ ਚਾਟੜੇ ਸੀਗੇ ਉਹਨਾਂ ਨੂੰ ਵਿਰੋਧ ਕੀਤਾ, ਉਹਨਾਂ ਨੂੰ ਕਿਹਾ ਖਬਰਦਾਰ ਜੇ ਤੁਸੀਂ ਅੱਜ ਤੋਂ ਬਾਅਦ ਪਿੰਡਾਂ 'ਚ ਵੜੇ, ਤੁਹਾਨੂੰ ਅਸੀਂ ਵੜਨ ਨਹੀਂ ਦੇਣਾ, ਤੁਹਾਨੂੰ ਅਸੀਂ ਬਾਈਕਾਟ ਕਰਾਂਗੇ। ਤਹਿਸੀਲਦਾਰ ਦੀ ਉੱਥੇ ਨੌਕਰੀ ਵੀ ਰਹੀ, ਸਾਡੇ ਏਰੀਏ ਦੇ ਵਿੱਚ ਉਹ ਤੈਨਾਤ ਰਿਹਾ। ਉਸ ਤੋਂ ਬਾਅਦ ਉਹਦੀ ਗੱਲ ਵੀ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਸੁਣੀ ਜਾਣ ਲੱਗੀ। ਇਹ ਆ ਲੋਕ ਰਾਏ, ਇਹ ਆ ਲੋਕਾਂ ਦੀ ਤਾਕਤ। ਜਦੋਂ ਤੁਸੀਂ ਲੋਕਾਂ ਦੀ ਗੱਲ ਕਰਦੇ ਆ, ਜਦੋਂ ਤੁਸੀਂ ਲੋਕਾਂ ਵਾਂਗੂ ਗੱਲ ਕਰਦੇ ਆ, ਜਦੋਂ ਤੁਸੀਂ ਲੋਕਾਂ ਵਾਲੇ ਪਾਸੇ ਖੜ ਕੇ ਗੱਲ ਕਰਦੇ ਆ, ਤਾਂ ਲੋਕ ਤੁਹਾਡੇ ਨਾਲ ਖੜਦੇ ਨੇ। ਔਰ ਉਹ ਕਿਉਂਕਿ ਗੱਲਾਂ ਪਹੁੰਚੀਆਂ, ਇਸੇ ਤਰ੍ਹਾਂ ਆਪਾਂ ਦੇਖਦੇ ਹਾਂ, ਪਰ ਕਈ ਥਾਵਾਂ ਤੇ ਇਹ ਚੀਜ਼ਾਂ ਗਾਇਬ ਨੇ। ਤੁਹਾਡਾ ਪਰਸਨਲ ਓਪੀਨੀਅਨ ਮੈਟਰ ਨਹੀਂ ਕਰਦਾ, ਤੁਹਾਨੂੰ ਆਪਣੀ ਗੱਲ ਰੱਖਣ ਦੇ ਲਈ ਕੀਮਤ ਤਾਰਨੀ ਪੈਂਦੀ ਹੈ। ਔਰ ਇਹ ਬਹੁਤ ਥਾਵਾਂ ਤੇ ਹੋ ਰਿਹਾ, ਆਪਣੇ ਆਲੇ ਦੁਆਲੇ ਵੀ ਤੁਸੀਂ ਦੇਖੋਗੇ ਕਿ ਲੋਕ ਇੱਕ ਭੌਂਪੂ ਨੇ, ਉਹਨਾਂ ਦੇ ਵਿੱਚ ਜੋ ਫੀਡ ਕਰਤਾ ਉਹੀ ਬੋਲਦੇ ਨੇ, ਉਹਨਾਂ ਦਾ ਆਪਣਾ ਪਰਸਨਲ ਓਪੀਨੀਅਨ ਕੁਛ ਨਹੀਂ ਹੈ। ਕਿਸੇ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਉਹ ਉਹੀ ਬੋਲਦੇ ਨੇ ਜਿਹੜਾ ਉਹਨਾਂ ਨੂੰ ਉੱਤੋਂ ਫਿੱਟ ਕਰਤਾ ਕੀ ਆ। ਉਹਨਾਂ ਦਾ ਪਰਸਨਲ ਓਪੀਨੀਅਨ, ਉਹਨਾਂ ਦੀ ਆਪਣੀ ਸੋਚ, ਉਹਨਾਂ ਦੀ ਆਪਣੀ ਆਈਡੀਓਲੋਜੀ ਕੁਛ ਨਹੀਂ ਹੈ। ਉਹਨਾਂ ਨੂੰ ਫਿੱਟ ਕੀਤਾ ਹੋਇਆ ਇੱਕ ਮੋਬਾਈਲ ਵਾਂਗ ਐਪਲੀਕੇਸ਼ਨ ਹੈ, ਉਹ ਭਰ ਦਿੱਤੀ ਗਈ ਹੈ ਕਿ ਆਹ ਕੋਡਿੰਗ ਹੈ, ਬਸ ਆਹ ਕਰਨਾ ਹੈ, ਦੈਟਸ ਇਟ। ਲੋਕਾਂ ਦਾ ਤਾਂ ਸਰਜੂ, ਪਰ ਕੀ ਲੀਡਰਾਂ ਦਾ ਸਰਜੂਗਾ? ਕਿ ਲੀਡਰ ਇਸ ਤਰ੍ਹਾਂ ਦੇ ਨਾਲ ਬਿਹੇਵ ਕਰਨਗੇ ਕਿ ਮੈਥਮੈਟਿਕ ਕੈਲਕੂਲੇਸ਼ਨ ਹੈ ਜੀ, ਇਹ ਆਹ ਹਲਕਾ ਇਸ ਹਿਸਾਬ ਦਾ, ਆਹ ਹਲਕਾ ਇਸ ਹਿਸਾਬ ਦਾ, ਉੱਥੋਂ ਇਹਨੂੰ ਚੋਣ ਲੜਾ ਦੇਣਗੇ, ਉੱਥੋਂ ਇਹਨੂੰ। ਜੇਕਰ ਏਦਾਂ ਹੁੰਦਾ ਤਾਂ ਇੰਦਰਾ ਗਾਂਧੀ ਇਸ ਮੁਲਕ ਚੋਂ ਜਾਂਦੀ ਹੋਈ ਨਾ, ਇੰਦਰਾ ਗਾਂਧੀ ਦੀ ਸੱਤਾ ਹੀ ਨਹੀਂ ਖਤਮ ਹੋਣੀ ਸੀ। ਜੇਕਰ ਇਸ ਤਰ੍ਹਾਂ ਹੁੰਦਾ ਤਾਂ ਮੋਦੀ ਸਾਹਿਬ ਨੇ ਹੁਣ ਤੱਕ 450 ਪਾਰ ਕਰ ਜਾਣੀਆਂ ਸੀ। ਜੇਕਰ ਏਦਾਂ ਹੁੰਦਾ ਤਾਂ ਹੁਣ ਤੱਕ ਕੋਈ ਦੂਜੀ ਪਾਰਟੀ ਨਹੀਂ ਰਹਿਣੀ ਸੀ।
ਪਰ ਨਹੀਂ, ਸਾਰਾ ਕੁਛ ਹੈ। ਜਿਹੜੇ ਅੱਜ ਰਾਜੇ ਨੇ, ਜਿਹੜੇ ਅੱਜ ਕੰਟਰੋਲਰ ਨੇ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਅਸੀਂ ਕਿਤੇ ਜਾਣਾ ਹੀ ਨਹੀਂ। ਪਰ ਇੱਥੇ ਕਿੰਨੇ ਸਦੀਆਂ ਤੋਂ ਲੋਕ ਕਾਬਜ਼ ਸੀਗੇ ਇਸ ਖਿੱਤੇ ਦੇ ਉੱਤੇ, ਉਹ ਚਲੇ ਗਏ ਤੇ ਜਿਹੜੇ 5-5 ਸਾਲਾਂ ਵਾਲੇ ਆ, ਉਹ ਕਿੱਡੀ ਕੁ ਗੱਲ ਹੈ। ਖੈਰ, ਆਪਾਂ ਇੱਥੇ ਰੁਕਦੇ ਹਾਂ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ, ਤੇ ਉਹਨਾਂ ਦੇ ਨਾਲ ਆਪਾਂ ਕਰਾਂਗੇ